लोकल आइटम कर रहे हैं तो उसमें मेरे साथ शाहिद कपूर जी हैं। सत श्री अकाल ਉਹ जी ਤੁਸੀਂ ਤਾਂ ਸਤਿ ਸ੍ਰੀ ਅਕਾਲ ਜੀ ਤੁਸੀਂ ਤਾਂ ਬੜੇ ਰੌਕਿੰਗ ਲੱਗ ਰਹੇ ਹੋ सर, ये सब मेकअप का कमाल है। बिना मेकअप के ਉਹ देखो तो ਮੇਕਅਪ डर ਦਾ ਕਮਾਲ जाओगे। ਨਹੀਂ ਮੈਨੂੰ ਲਹਿੰਗਾ ਲੈ ਦੇ ਮਹਿੰਗਾ ਜਾ ਮਰ ਜਾਣਿਆ ਐਨੇ ਪੈਸੇ ਦੱਸ ਤੂੰ ਕਿੱਥੇ ਲੈ ਕੇ ਜਾਣਿਆ। ਸੋ ਰਿਪਨ, ਜਦੋਂ ਤੁਸੀਂ ਆਈਡੀਆ ਸ਼ੇਅਰ ਕੀਤਾ ਕਿ ਮੈਨੂੰ ਡਾਂਸ ਦਾ ਸ਼ੌਕ ਹੈ, ਮੈਂ ਲੋਕਾਂ ਨੂੰ ਸਿਖਾਉਣਾ ਚਾਹੁੰਦੀ ਹਾਂ, ਖੁਦ ਵੀ ਸਿੱਖਣਾ ਚਾਹੁੰਦੀ ਹਾਂ ਅਕੈਡਮੀ ਦਾ, ਕੀ ਦਿੱਕਤ ਆਈ, ਕੀ ਮੁਸ਼ਕਲ ਆਈ, ਕਿਹਦਾ ਸਾਥ ਮਿਲਿਆ, ਕਿਹਦਾ ਨਹੀਂ ਮਿਲਿਆ? ਮੈਂ ਮਤਲਬ ਜੱਟਾਂ ਦੀ ਸਿੱਧੀ ਸਾਦੀ ਸਿੰਪਲ ਘਰਾਂ ਦੀ ਕੁੜੀ ਹਾਂ ਤੇ ਮੇਰੇ ਲਈ ਇਹ ਚੀਜ਼ ਮਤਲਬ ਬੜੀ ਪੇਨਫੁਲ ਰਹੀ ਹੈ। ਤੇ ਮੰਮੀ ਨੇ ਅਕਸਰ ਮੈਨੂੰ ਇਹੀ ਗੱਲ ਕਹਿਣੀ ਵੀ ਬੇਟਾ ਪੁੱਤ, ਜੱਟਾਂ ਦੀਆਂ ਕੁੜੀਆਂ ਇਹ ਜਿਹਾ ਕੁਝ ਨਹੀਂ ਕਰਦੀਆਂ ਤੇ ਤੁਸੀਂ ਇਹ ਚੀਜ਼ਾਂ ਛੱਡ ਦਿਓ, ਇਹ ਤਾਂ ਚਲੋ ਆਪਣੇ ਕੀ ਇਹ ਕਹਿੰਦੇ ਕੰਜਰਾਂ ਵਾਲਾ ਕੰਮ ਹੈ। ਕਈ ਵਾਰ ਮੁੰਡਿਆਂ ਨੇ ਮੈਨੂੰ ਕਹਿਣਾ ਓਏ ਇਹ ਤਾਂ ਨੱਚਣ ਵਾਲੀ ਹੈ, ਇਹ ਤਾਂ ਆਰਕੈਸਟਰਾ ਵਾਲੀ ਹੈ। ਮਤਲਬ ਲੋਕੀ ਬੋਲ ਕੇ ਇੱਕ ਲਫ਼ਜ਼, ਉਹਨਾਂ ਨੂੰ ਪਤਾ ਨਹੀਂ ਕੀ ਇੰਜੋਇਮੈਂਟ ਹੁੰਦਾ ਉਹਨਾਂ ਦੇ ਵਿੱਚ। ਯਾਰ ਮੈਂ ਇਹ ਚੀਜ਼ਾਂ ਕਿ ਇੰਨਾ ਕੁਛ ਮੈਨੂੰ ਸੁਣਨਾ ਪੈਂਦਾ ਹੈ ਕਿ ਮੈਂ ਬੰਦ ਨਾ ਕਰ ਦਿਆਂ। ਫਿਰ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕੀ ਬੇਵਕੂਫ ਹੈ, ਜਿਹੜੇ ਲੋਕੀ ਮੇਰੇ ਨਾਲ ਕਦੇ ਹੈ ਹੀ ਨਹੀਂ ਗੇ, ਮੈਂ ਉਹਨਾਂ ਨੂੰ ਕਿਉਂ ਆਪਦੇ ਸਿਰ ਤੇ ਇੱਕ ਪੰਡ ਬੰਨ੍ਹ ਕੇ ਰੱਖ ਲਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਕਾਫਿਲਾ ਦੇ ਵਿੱਚ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਸਾਡੇ ਖਾਸ ਪ੍ਰੋਗਰਾਮ ਕਾਫਿਲਾ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਮਿਲਾਣਾ ਹੈ, ਰੂਬਰੂ ਕਰਾਉਣਾ ਹੈ, ਜਿਨ੍ਹਾਂ ਨੇ ਆਪਣੇ ਦਮ ਤੇ ਜ਼ਿੰਦਗੀ 'ਚ ਕਾਫੀ ਕੁਝ ਹਾਸਿਲ ਕੀਤਾ, ਜੋ ਬਾਕੀਆਂ ਦੇ ਲਈ ਵੀ ਇੱਕ ਐਗਜ਼ਾਮਪਲ ਬਣੇ ਹੋਏ ਨੇ। ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਤੇ ਇੱਕ ਵਾਰ ਮਿਲੀ ਜ਼ਿੰਦਗੀ 'ਚ ਅਸੀਂ ਆਪਣੇ ਦਮ ਤੇ ਕੁਝ ਹਾਸਿਲ ਨਾ ਕੀਤਾ ਤਾਂ ਮਜ਼ਾ ਨਹੀਂ ਆਉਂਦਾ। ਅਸੀਂ ਇਸੇ ਕਰਕੇ ਅੱਜ ਉਹਨਾਂ ਨੂੰ ਤੁਹਾਡੇ ਰੂਬਰੂ ਕੀਤਾ ਤਾਂ ਕਿ ਉਹਨਾਂ ਨੂੰ ਦੇਖ ਕੇ ਹੋਰ ਜ਼ਿਆਦਾ ਸਾਡੀਆਂ ਲੇਡੀਜ਼ ਇੰਸਪਾਇਰ ਹੋ ਸਕਣ, ਉਹ ਵੀ ਆਪਣੇ ਦਮ ਤੇ ਕੁਝ ਕਰ ਸਕਣ। ਬਿਕੋਜ਼ ਅਗਰ ਇਹ ਕਰ ਸਕਦੇ ਨੇ ਤਾਂ ਤੁਸੀਂ ਵੀ ਸਾਰੇ ਕਰ ਸਕਦੇ ਹੋ। ਬਸ ਜ਼ਰੂਰਤ ਹੁੰਦੀ ਹੈ ਥੋੜ੍ਹੇ ਜਿਹੇ ਐਫਰਟ ਕਰਨ ਦੀ, ਕੋਸ਼ਿਸ਼ਾਂ ਕਰਨ ਦੀ। ਮੁਸੀਬਤਾਂ ਹਰ ਇੱਕ ਨੂੰ ਆਉਂਦੀਆਂ ਨੇ, ਤਕਲੀਫਾਂ ਹਰ ਇੱਕ ਨੂੰ ਆਉਂਦੀਆਂ ਨੇ, ਬਟ ਸਰਤਾਜ ਸਾਹਿਬ ਨੇ ਬੜਾ ਖੂਬ ਕਿਹਾ ਕਿ ਉਹਨਾਂ ਨੇ ਕੀ ਪੁੱਜਣਾ ਹੈ ਦੱਸੋ ਭਲਾ ਮੰਜ਼ਿਲਾਂ 'ਤੇ, ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀ ਚੁਭੇ ਕੰਡੇ ਨਾਲ। ਸੋ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸੋ ਹੁਣ ਤੁਸੀਂ ਕਿਹਦੇ ਨਾਲ ਕਰਨਾ ਹੈ ਤੁਹਾਡੇ ਤੇ ਡਿਪੈਂਡ ਕਰਦਾ। ਅੱਜ ਮੇਰੇ ਨਾਲ ਮੌਜੂਦ ਨੇ ਰਿਪਨ ਸਿੱਧੂ, ਜੋ ਕਿ ਮੋਹਾਲੀ ਸ਼ਹਿਰ ਤੋਂ ਬਿਲੋਂਗ ਕਰਦੇ ਨੇ ਤੇ ਪੰਜਾਬ ਦੀ ਸਭ ਤੋਂ ਵੱਡੀ ਡਾਂਸ ਅਕੈਡਮੀ ਚਲਾਉਂਦੇ ਨੇ ਤੇ ਆਨਲਾਈਨ ਵੀ ਗੱਲ ਕਰ ਰਹੀ ਹੈ। ਇੰਟਰਨੈਟ ਦਾ ਜ਼ਮਾਨਾ ਹੈ ਤੇ YouTube ਤੇ 1 ਮਿਲੀਅਨ ਯਾਨੀ ਕਿ 10 ਲੱਖ ਤੋਂ ਵੱਧ ਇਹਨਾਂ ਦੇ ਫੋਲੋਅਰਸ ਨੇ, ਪੈਨ ਇੰਡੀਆ, ਆਲ ਓਵਰ ਇੰਡੀਆ। ਤੇ ਪੰਜਾਬ ਦੀ ਸਭ ਤੋਂ ਵੱਡੀ ਤੇ ਬੜੀ ਜਲਦੀ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਅਕੈਡਮੀ ਇਹਨਾਂ ਨੇ ਬਣ ਜਾਣਾ ਹੈ, ਜਾਂ ਕਹਿ ਵੀ ਸਕਦੇ ਹਾਂ ਕਿ ਹੁਣ ਵੀ ਨੇ ਪੰਜਾਬੀ ਕੰਟੈਂਟ ਦੀ, ਖਾਸ ਤੌਰ ਤੇ ਅਗਰ ਆਪਾਂ ਗੱਲ ਕਰ ਲਈਏ। ਸੋ ਇਹਨਾਂ ਨੂੰ ਇਸ ਲੈਵਲ ਤੇ ਪਹੁੰਚਣ ਲਈ ਕੀ ਦੇਖਣਾ ਪਿਆ, ਕੀ ਕਰਨਾ ਪਿਆ, ਜੇ ਸਾਰੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰਨਗੇ ਪ੍ਰੋਗਰਾਮ ਕਾਫਿਲਾ ਦੇ ਵਿੱਚ। ਸਿੱਧੂ ਸਾਹਿਬ ਸਵਾਗਤ ਹੈ, ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਯੋਗੇਸ਼ ਜੀ, ਤੁਸੀਂ ਸਾਡੇ ਨਾਲ ਇੱਥੇ ਆਏ ਤੇ ਬਹੁਤ ਵਧੀਆ ਲੱਗਿਆ, ਥੈਂਕ ਯੂ ਸੋ ਮਚ। ਔਰ ਇਸ ਚੈਨਲ ਦਾ ਵੀ ਬਹੁਤ-ਬਹੁਤ ਥੈਂਕਸ ਕਿ ਉਹ ਸਾਡੇ ਵਰਗੀਆਂ ਜਿਹੜੀਆਂ ਲੇਡੀਜ਼ ਹੈ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਤਾਂ ਜੋ ਹੋਰ ਵੀ ਲੇਡੀਜ਼ ਸਾਨੂੰ ਦੇਖ ਕੇ ਇੰਸਪਾਇਰ ਹੋਣ, ਤੇ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ। ਥੈਂਕ ਯੂ ਸੋ ਮਚ। ਬਿਲਕੁਲ ਜੀ। ਅੱਛਾ ਸਿੱਧੂ ਸਾਹਿਬ, ਆਪਾਂ ਸ਼ੁਰੂਆਤ ਕਰਾਂਗੇ। ਅੱਜ ਪੰਜਾਬ ਦੀ ਸਭ ਤੋਂ ਵੱਡੀ ਡਾਂਸ ਅਕੈਡਮੀ ਤੁਸੀਂ ਚਲਾਉਂਦੇ ਹੋ, 1 ਮਿਲੀਅਨ ਤੋਂ ਵੱਧ ਫੋਲੋਅਰ ਨੇ। ਕੀ ਮਨ ਚਾਹੁੰਦਾ ਹੈ, ਕੀ ਫੀਲ ਕਰਦੇ ਹੋ ਫਿਲਹਾਲ, ਅਗਰ ਆਪਾਂ ਹੁਣ ਦੇ ਸਮੇਂ ਦੀ ਗੱਲ ਕਰੀਏ? ਬਹੁਤ ਵਧੀਆ ਲੱਗਦਾ ਹੈ ਯੋਗੇਸ਼ ਜੀ। ਇੱਕ ਟਾਈਮ ਉਹ ਸੀਗਾ ਵੀ ਜਦੋਂ ਮੇਰੇ ਕੋਲ ਕੋਈ ਦਰਸ਼ਕ ਨਹੀਂ ਸੀਗਾ, ਔਰ ਮੈਂ ਕਹਿੰਦੇ ਹੁੰਦੇ ਆ ਕਿ ਮੈਨੂੰ ਇਹ ਹੁੰਦਾ ਸੀ ਵੀ ਸ਼ਾਇਦ ਕੋਈ ਮੇਰਾ ਡਾਂਸ ਦੇਖੇ ਜਾਂ ਮੈਨੂੰ ਕੋਈ ਐਪਰੀਸ਼ੀਏਟ ਕਰੇ, ਮੇਰੇ ਕੋਲ ਕੋਈ ਪਲੇਟਫਾਰਮ ਨਹੀਂ ਸੀਗਾ। ਬਟ ਅੱਜ ਦੇ ਟਾਈਮ ਦੇ ਵਿੱਚ ਮੇਰੇ ਕੋਲੇ ਇੰਨੇ ਪਿਆਰ ਕਰਨ ਵਾਲੇ ਲੋਕ ਹੈ, ਲੱਖਾਂ ਲੋਕ ਹੈ ਜੋ ਸਾਨੂੰ ਫੋਲੋ ਕਰਦੇ ਹੈ, ਸਾਨੂੰ ਪਿਆਰ ਕਰਦੇ ਹੈ, ਤੇ ਬਹੁਤ ਹੀ ਵਧੀਆ ਹੁੰਦਾ ਹੈ, ਬਹੁਤ ਹੀ ਵਧੀਆ ਫੀਲ ਹੁੰਦਾ ਹੈ। ਔਰ ਇਹ ਸਾਰਾ ਕੁਛ ਉਸ ਪਰਮਾਤਮਾ ਦੀ ਦੇਣ ਹੈ ਕਿ ਮੈਂ ਅੱਜ ਆਪਣੇ ਆਪ ਨੂੰ ਇਸ ਮੁਕਾਮ ਤੇ ਦੇਖਦੀ ਹਾਂ। ਸਿੱਧੂ ਸਾਹਿਬ, ਜਦੋਂ ਸਟਾਰਟ ਕੀਤਾ ਸੀ ਤੁਸੀਂ, ਆਪਣਾ ਚੈਨਲ ਸਟਾਰਟ ਕੀਤਾ, ਅਕੈਡਮੀ ਸਟਾਰਟ ਕੀਤੀ, ਉਦੋਂ ਮਾਈਂਡ 'ਚ ਕੀ ਸੋਚਦੇ ਸੀ ਤੁਸੀਂ, ਕੀ ਸੋਚ ਲੈ ਕੇ ਤੁਸੀਂ ਇਹ ਆਪਣੀ ਅਕੈਡਮੀ ਸਟਾਰਟ ਕੀਤੀ? ਮੈਂ ਕਦੇ ਵੀ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੀ ਹਾਂ, ਮੇਰੇ ਵਿੱਚ ਮੈਂ ਕਦੇ ਇੰਨਾ ਬਹੁਤ ਇਹ ਨਹੀਂ ਸੋਚਦੀ ਕਿ ਮੈਂ ਇਹ ਕਰਨਾ, ਮੈਂ ਉਹ ਕਰਨਾ। ਬਸ ਮੈਨੂੰ ਇੰਨਾ ਪਤਾ ਹੁੰਦਾ ਵੀ ਮੈਂ ਅੱਜ ਜੋ ਕਰਨਾ ਹੈ ਉਹ ਮੈਂ ਸਭ ਤੋਂ ਬੈਸਟ ਕਰਨਾ ਹੈ। ਔਰ ਜਦੋਂ ਵੀ ਮੈਂ ਅਕਸਰ ਮੈਂ ਲੇਟੀ ਹੁੰਦੀ ਹਾਂ ਜਾਂ ਮੈਂ ਲੋਕੀ ਤਾਂ ਸੁਪਨੇ ਸੌਂ ਕੇ ਦੇਖਦੇ ਆ, ਪਰ ਮੈਂ ਜਾਗ ਕੇ ਦੇਖਦੀ ਹਾਂ, ਤਾਂ ਮੇਰੇ ਜਦੋਂ ਮੈਂ ਆਪਣੇ ਆਪ ਨੂੰ ਫੀਲ ਕਰਦੀ ਤਾਂ ਮੇਰੇ ਰੌਂਗਟੇ ਖੜੇ ਹੋ ਜਾਂਦੇ ਆ ਅਕਸਰ, ਤੇ ਕਿ ਮੈਂ ਕੁਛ ਅੱਜ ਦਾ ਜਿਹੜਾ ਮੇਰਾ ਦਿਨ ਹੈ ਮੈਂ ਉਹਦੇ ਵਿੱਚ ਕੀ ਕੁਛ ਕਰਨਾ ਹੈ। ਔਰ ਜਦੋਂ ਮੈਂ ਆਪਣੀ ਅਕੈਡਮੀ ਸ਼ੁਰੂ ਕੀਤੀ ਸੀ
ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਮੈਂ ਕਦੇ ਵੀ ਅਕੈਡਮੀ ਦਾ ਮੂੰਹ ਨਹੀਂ ਦੇਖਿਆ ਸੀ ਵੀ ਅਕੈਡਮੀਆਂ ਦੇ ਵਿੱਚ ਹੁੰਦਾ ਕੀ ਕੁਛ ਹੈ। ਔਰ ਜਿਸ ਦਿਨ ਮੈਂ ਪਹਿਲੇ ਦਿਨ ਆਪਣੀ ਅਕੈਡਮੀ ਸ਼ੁਰੂ ਕੀਤੀ ਸੀ, ਅਕੈਡਮੀ ਸ਼ੁਰੂ ਹੋਣ ਤੋਂ 13 ਦਿਨਾਂ ਬਾਅਦ ਮੈਂ ਫਲੈਸ਼ ਮੌਬ ਪਲਾਨ ਕੀਤਾ ਸੀਗਾ, ਜਿਹੜਾ ਕਿ ਵੱਡੀ ਅਕੈਡਮੀਆਂ ਲਈ ਪਲਾਨ ਕਰਨਾ ਜਾਂ ਉਹਨੂੰ ਸਿਰੇ ਚਾੜਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ। ਔਰ ਮੈਂ ਸਿਰਫ 13 ਦਿਨਾਂ ਦੇ ਵਿੱਚ ਆਪਣਾ ਫਲੈਸ਼ ਮੌਬ ਕੀਤਾ ਸੀਗਾ, ਔਰ ਇੱਕ ਨਹੀਂ 2 ਫਲੈਸ਼ ਮੌਬ ਕੀਤੇ ਸੀਗੇ ਸਿਰਫ 13 ਦਿਨਾਂ ਦੇ ਵਿੱਚ। ਆਈ ਥਿੰਕ ਮੇਰੇ ਲਈ ਬਹੁਤ ਵੱਡਾ ਇਹ ਕਹਿ ਸਕਦੇ ਹਾਂ ਕਿ ਇੱਕ ਮੈਂ ਰਿਸਕ ਲੈ ਰਹੀ ਸੀ ਕਿ ਮੈਂ ਕੁਝ ਸੋਚ ਲਿਆ ਔਰ ਕਿਵੇਂ ਹੋਊਗਾ ਇਹ। ਮੇਰੇ ਕੋਲੇ ਉਹ ਕਹਿੰਦੇ ਹੁੰਦੇ ਨਾ ਹੱਥ ਸੀ, ਨਾ ਮੂੰਹ ਸੀ, ਨਾ ਪੈਰ ਸੀ, ਬਸ ਮੇਰੇ ਕੋਲ ਜੋਸ਼ ਸੀਗਾ ਇੱਕ। ਤੇ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਫਲੈਸ਼ ਮੌਬ ਦਾ ਮਤਲਬ ਹੁੰਦਾ ਕਿਸੇ ਜਨਤਕ ਜਗ੍ਹਾ ਦੇ ਉੱਪਰ ਜਾ ਕੇ ਕੋਈ ਭੰਗੜੇ ਦਾ ਡਾਂਸ ਦਾ ਇਵੈਂਟ ਪਲਾਨ ਕਰਨਾ, ਕੁਝ ਉੱਥੇ ਅਚਾਨਕ ਜਾ ਕੇ ਭੰਗੜਾ ਪਾਉਣਾ, ਡਾਂਸ ਸ਼ੁਰੂ ਕਰਨਾ ਤਾਂ ਕਿ ਲੋਕਾਂ ਨੂੰ ਇੱਕਦਮ ਅਟਰੈਕਟ ਕੀਤਾ ਜਾਵੇ। ਉਸ ਨੂੰ ਟੈਕਨੀਕਲੀ ਜਾਂ ਡਾਂਸ ਲੈਂਗੁਏਜ ਦੇ ਵਿੱਚ ਫਲੈਸ਼ ਮੌਬ ਕਹਿ ਦਿੰਦੇ ਆ। ਡਾਂਸ ਮਾਫੀਆ ਨਾਮ ਦੀ ਇਹ ਅਕੈਡਮੀ ਹੁਣ ਮੋਹਾਲੀ ਦੇ ਵਿੱਚ ਬੜੀ ਸ਼ਾਨ ਦੇ ਨਾਲ ਚੱਲ ਰਹੀ ਹੈ, ਜਿਹਨੂੰ ਸਿੱਧੂ ਸਾਹਿਬ ਚਲਾ ਰਹੇ ਨੇ। ਸੋ ਬੜੀਆਂ ਮੁਸ਼ਕਲਾਂ ਦੇ ਨਾਲ ਇਹ ਅਕੈਡਮੀ ਨੂੰ ਇੱਥੇ ਤੱਕ ਲੈ ਕੇ ਆਏ ਨੇ। ਉਹ ਗੱਲਾਂ ਹੁਣ ਆਪਾਂ ਇਹਨਾਂ ਨਾਲ ਡਿਸਕਸ ਕਰਾਂਗੇ ਕਿ ਕਿਹੜੇ ਰਾਹਾਂ 'ਚੋਂ ਇਹਨਾਂ ਨੂੰ ਲੰਘਣਾ ਪਿਆ। ਨਾਰਮਲੀ ਆਪਾਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਜਦੋਂ ਕੁੜੀਆਂ ਆਪਣੇ ਘਰਦਿਆਂ ਨਾਲ ਕੋਈ ਸੋਚ ਸਾਂਝੀ ਕਰਦੀਆਂ ਨੇ ਕਿ ਮੈਂ ਜ਼ਿੰਦਗੀ ਦੇ ਵਿੱਚ ਆਹ ਕਰਨੀ ਚਾਹੁੰਦੇ ਹਾਂ, ਤਾਂ ਇਹ ਗੱਲ ਕਹਿ ਕੇ ਰੋਕ ਦਿੱਤਾ ਜਾਂਦਾ ਕਿ ਛੱਡ, ਆਪਣੇ ਕਿਸੇ ਨੇ ਕੀਤਾ ਨਹੀਂ ਤੇ ਜੇ ਤੂੰ ਕਰੇਂਗੀ ਤਾਂ ਵਧੀਆ ਨਹੀਂ ਲੱਗਣਾ। ਇਹੋ ਜਿਹੀਆਂ ਗੱਲਾਂ ਦਾ ਕੁਝ ਇਹਨਾਂ ਨੂੰ ਵੀ ਸਾਹਮਣਾ ਕਰਨਾ ਪਿਆ। ਨਾਰਮਲੀ ਅੱਜ ਕੱਲ੍ਹ ਤਾਂ ਮੁੰਡਿਆਂ ਨੂੰ ਵੀ ਕਰਨਾ ਪੈਂਦਾ ਵੀ ਤੂੰ ਕਿਹੜੇ ਰਾਹ ਪੈ ਗਿਆ। ਸੋ ਰਿਪਨ, ਜਦੋਂ ਤੁਸੀਂ ਆਈਡੀਆ ਸ਼ੇਅਰ ਕੀਤਾ ਕਿ ਮੈਨੂੰ ਡਾਂਸ ਦਾ ਸ਼ੌਕ ਹੈ, ਮੈਂ ਲੋਕਾਂ ਨੂੰ ਸਿਖਾਉਣਾ ਚਾਹੁੰਦੀ ਹਾਂ, ਖੁਦ ਵੀ ਸਿੱਖਣਾ ਚਾਹੁੰਦੀ ਹਾਂ ਅਕੈਡਮੀ ਦਾ, ਕੀ ਦਿੱਕਤ ਆਈ, ਕੀ ਮੁਸ਼ਕਲ ਆਈ, ਕਿਹਦਾ ਸਾਥ ਮਿਲਿਆ, ਕਿਹਦਾ ਨਹੀਂ ਮਿਲਿਆ? ਵੈਸੇ ਤਾਂ ਜਿਹੜੇ ਰਿਸ਼ਤੇ ਆਪਾਂ ਨੂੰ ਪਿਆਰ ਕਰਦੇ ਆ ਬੇਸਿਕਲੀ ਤਾਂ ਆਪਣੇ ਨਾਲ ਦਿਲ ਤੋਂ ਹੁੰਦੇ ਹੀ ਹੈ, ਬਟ ਸਮਾਜ ਤੋਂ ਉੱਪਰ ਉੱਠਣ ਦੀ ਹਿੰਮਤ ਸਾਰਿਆਂ ਦੇ ਵਿੱਚ ਨਹੀਂ ਹੁੰਦੀ। ਉਹ ਆਪਣੇ ਨਾਲ ਹੁੰਦਿਆਂ ਹੋਇਆਂ ਵੀ ਆਪਣੇ ਲਈ ਕੁਝ ਕਰ ਨਹੀਂ ਸਕਦੇ। ਤੇ ਜਦੋਂ ਮੈਂ ਇਹ ਆਪਣੀ ਅਕੈਡਮੀ ਦਾ ਸੁਪਨਾ ਦੇਖਿਆ ਸੀਗਾ ਤੇ ਇਸ ਤੋਂ ਪਹਿਲਾਂ ਮੈਂ ਇੱਕ ਐਜ਼ ਅ ਡਾਂਸ ਟੀਚਰ ਜੌਬ ਕਰਦੀ ਸੀ ਤੇ ਮੈਨੂੰ ਸਭ ਨੇ ਇਹੀ ਚੀਜ਼ ਕਹੀ ਕਿ ਤੇਰੀ ਅੱਛੀ ਖਾਸੀ ਸੈਲਰੀ ਹੈ, ਆਪਣਾ ਕਿਉਂ ਰਿਸਕ ਲੈਣੀ ਹੈ, ਤੇਰੇ ਕੋਲ ਇੰਨੇ ਸਟੂਡੈਂਟ ਆਉਣਗੇ, ਇੰਨਾ ਰੈਂਟ ਹੋਊਗਾ, ਇੰਨੇ ਤੈਨੂੰ ਪੰਗੇ ਕਰਨੇ ਪੈਣਗੇ, ਹੁਣ ਤੂੰ ਆਪਣਾ ਜਾਨੀ ਹੈ, ਸੁਬਾਹ ਜਾਨੀ ਹੈ, ਆਪਣਾ 2-3 ਵਜੇ ਘਰੇ ਆ ਜਾਨੀ, ਇੰਨੇ ਪੈਸੇ ਤੇਰੇ ਅਕਾਊਂਟ 'ਚ ਹਰ ਮਹੀਨੇ ਦੇ ਮਹੀਨੇ ਆ ਜਾਂਦੇ ਆ, ਕਿਉਂ ਤੂੰ ਪੰਗਾ ਲੈਣੀ ਹੈ, ਤੈਨੂੰ ਡਾਂਸ ਕਰਨ ਨੂੰ ਵੀ ਮਿਲ ਰਿਹਾ, ਤੈਨੂੰ ਸਾਰਾ ਕੁਝ ਮਿਲ ਰਿਹਾ। ਪਰ ਮੇਰੀ ਰੂਹ ਸੈਟਿਸਫਾਈਡ ਨਹੀਂ ਸੀਗੀ ਕਿਉਂਕਿ ਮੈਂ ਆਪਣੇ ਆਪ ਨੂੰ ਇੱਕ ਚਾਰ ਦੀਵਾਰੀ 'ਚ ਬੰਦ ਨਹੀਂ ਕਰਨਾ ਚਾਹੁੰਦੀ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਹਜੇ ਜਿਹੜੇ ਪੰਖ ਆ ਬਹੁਤ ਵੱਡੇ ਆ, ਮੈਂ ਉੱਡਣਾ ਚਾਹੁੰਦੀ ਸੀ। ਮਤਲਬ ਮੇਰਾ ਜਿਹੜਾ ਡ੍ਰੀਮ ਸੀਗਾ ਉਹ ਸਿਰਫ ਪੈਸੇ ਕਮਾਉਣ ਤੱਕ ਨਹੀਂ ਸੀ ਕਿ ਮੇਰੀ ਸੈਲਰੀ ਮੇਰੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਤੇ ਇਨਫ ਹੋ ਜਾਂਦਾ ਹੈ। ਮੇਰਾ ਜਿਹੜਾ ਸੁਪਨਾ ਸੀਗਾ ਉਹ ਇਹ ਸੀਗਾ ਕਿ ਮੈਂ ਕੁਝ ਅਲੱਗ ਦੀ ਚੀਜ਼ ਕਰਾਂ ਜਿਹਦੇ ਨਾਲ ਲੋਕਾਂ ਦੇ ਵਿੱਚ ਮੇਰੀ ਪਹਿਚਾਣ ਹੋਵੇ। ਕਿਉਂਕਿ ਤੁਹਾਡੀ ਪਹਿਚਾਣ ਇਹ ਨਹੀਂ ਹੈ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਉਹੀ ਲੋਕ ਤੁਹਾਨੂੰ ਜਾਣਨ, ਉਹਨੂੰ ਆਪਾਂ ਪਹਿਚਾਣ ਨਹੀਂ ਕਹਿੰਦੇ। ਪਹਿਚਾਣ ਉਹਨੂੰ ਕਹਿੰਦੇ ਆ ਵੀ ਜਿਨ੍ਹਾਂ ਨੂੰ ਤੁਸੀਂ ਨਹੀਂ ਵੀ ਜਾਣਦੇ ਉਹ ਲੋਕ ਤੁਹਾਨੂੰ ਜਾਣਦੇ ਹੋਣ। ਕਿਆ ਬਾਤ। ਤੇ ਮੈਂ ਉਸੇ ਪਹਿਚਾਣ ਦੀ ਸੋਚ ਦੇ ਵਿੱਚ ਮੈਂ ਆਪਣੀ ਅਕੈਡਮੀ ਜਦੋਂ ਪਲਾਨ ਕੀਤੀ ਹੈ ਤੇ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ, ਸਭ ਤੋਂ ਪਹਿਲਾਂ ਸਭ ਦਾ ਨਜ਼ਰੀਆ ਇਹੀ ਸੀਗਾ ਕਿ ਤੇਰੇ ਤੋਂ ਨਹੀਂ ਹੋਏਗਾ। ਫਿਰ ਹੌਲੀ ਅੱਜ ਨਹੀਂ, ਅੱਜ ਸੁਪਨਾ ਤੋਂ ਅਗਲੇ ਦਿਨ ਫਿਰ ਘਰਦਿਆਂ ਨੂੰ ਮਨਾਉਣਾ, ਕਿਉਂਕਿ ਮੈਂ ਆਪਣੀ ਫੈਮਿਲੀ ਤੋਂ ਉੱਪਰ ਉੱਠ ਕੇ ਕੁਝ ਨਹੀਂ ਕੀਤਾ। ਮੈਂ ਆਪਣੀ ਫੈਮਿਲੀ ਨੂੰ ਹੌਲੀ ਪਿਆਰ ਨਾਲ, ਆਪਾਂ ਚਾਹੀਏ ਤਾਂ ਕਰ ਲੈਂਦੇ ਨੇ ਕਿਉਂਕਿ ਉਹ ਆਪਾਂ ਨੂੰ ਪਿਆਰ ਕਰਦੇ ਆ, ਹੈ ਨਾ। ਤੇ ਉਸ ਤੋਂ ਬਾਅਦ ਜਦੋਂ ਮੈਂ ਅਕੈਡਮੀ ਸ਼ੁਰੂ ਕੀਤੀ ਹੈ, ਮੈਨੂੰ ਯਾਦ ਹੈ ਮੇਰੀ ਪੂਰੀ ਫੈਮਿਲੀ ਮੇਰੇ ਨਾਲ ਸੀ। ਮੇਰੇ ਪਾਪਾ ਨੇ ਆ ਕੇ ਕੀਲ ਠੋਕਰਿਆ ਅਕੈਡਮੀ ਦੇ ਵਿੱਚ, ਪਿਕਚਰਸ ਵਗੈਰਾ ਲਗਾਈਆਂ। ਔਰ ਮੈਂ ਆਪਣੇ ਜਿਸ ਦਿਨ ਮੇਰੀ ਅਕੈਡਮੀ ਦਾ ਮਹੂਰਤ ਸੀਗਾ, ਮੈਂ ਆਪਣੇ ਮੰਮਾ ਪਾਪਾ ਨੂੰ ਸਰਪ੍ਰਾਈਜ਼ ਦਿੱਤਾ। ਉਹਨਾਂ ਨੂੰ ਮੈਂ ਕਿਹਾ ਬਹੁਤ ਵੱਡੀ ਹਸਤੀ ਆ ਰਹੀ ਹੈ ਓਪਨਿੰਗ ਲਈ। ਤੇ ਮੇਰੇ ਪਾਪਾ ਨੇ ਜਦੋਂ ਆ ਕੇ, ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹਨਾਂ ਨੂੰ ਰਿਬਨ ਕਟਾਉਣ ਲਈ ਮੈਂ ਜਦੋਂ ਕੈਂਚੀ ਫੜਾਈ ਤਾਂ ਪਾਪਾ ਨੂੰ ਅੱਖਾਂ ਦੇ ਵਿੱਚ ਹੰਝੂ ਸੀਗੇ। ਕਹਿੰਦੇ ਬੇਟਾ ਤੁਸੀਂ ਕਿਸੇ ਹੋਰ ਵੱਡੇ ਆਦਮੀ ਨੂੰ ਬੁਲਾਉਣਾ ਸੀਗਾ, ਮੈਨੂੰ ਤੁਸੀਂ ਕਿਉਂ ਬੁਲਾ ਰਹੇ ਹੋ? ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਨਹੀਂ ਪਾਪਾ, ਮੇਰੇ ਲਈ ਤੁਸੀਂ ਸਭ ਤੋਂ ਬੈਸਟ ਹੋ, ਤੁਹਾਡੇ ਤੋਂ ਬੈਸਟ ਇਨਸਾਨ ਮੈਨੂੰ ਓਪਨਿੰਗ ਲਈ ਕੋਈ ਨਹੀਂ ਮਿਲ ਸਕਦਾ। ਕੀ ਬਾਤ ਹੈ। ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਰਿਲਾਈਜ਼ ਹੋਇਆ, ਫੈਮਿਲੀ ਨੂੰ ਵੀ ਰਿਲਾਈਜ਼ ਹੋਇਆ ਕਿ ਨਹੀਂ, ਜੋ ਵੀ ਇਹ ਕੰਮ ਹੈ ਇਹ ਮਤਲਬ ਅੱਛਾ ਕੰਮ ਹੈ। ਈਵਨ ਕਿ ਹੁਣ ਵੀ ਬਹੁਤ ਸਾਰੇ ਲੋਕੀ ਜਿਵੇਂ ਕਿ ਪਿੰਡਾਂ ਦੇ ਵਿੱਚ ਵੀ ਬੋਲ ਦਿੰਦੇ ਆ ਸਾਨੂੰ ਕਿ ਉਹਨਾਂ ਨੇ ਨੱਚਣ ਵਾਲਾ ਸਕੂਲ ਖੋਲ ਲਿਆ। ਹਾਂ ਬਿਲਕੁਲ, ਡੈਫੀਨਿਟਲੀ ਇਹ ਚੀਜ਼ਾਂ। ਪਰ ਸਾਹਮਣਾ ਕਾਫੀ ਪ੍ਰੋਬਲਮਸ ਦਾ ਆਇਆ। ਪਰ ਜੇ ਤੁਸੀਂ ਚਾਹੋ ਤਾਂ ਸਭ ਕੁਝ ਕਰ ਲੈਂਦੇ ਹੋ। ਅੱਡੀ ਕੋਈ ਬਹੁਤ ਹੀ ਈਜ਼ੀ ਹੈ ਲਾਈਫ, ਜਿਸ ਕੁਛ ਵੀ ਕਰਨਾ ਬਹੁਤ ਈਜ਼ੀ ਹੈ। ਬਸ ਤੁਹਾਡੇ ਜਿਹੜੇ ਪੈਸ਼ਨ ਆ ਹੋਣਾ ਚਾਹੀਦਾ ਔਰ ਤੁਹਾਡੇ ਮਤਲਬ ਸੱਚਾ ਹੋਣਾ ਚਾਹੀਦਾ ਤੁਹਾਡਾ ਹੌਸਲਾ। ਆਪਣੇ ਮਨ ਦੇ ਵਿੱਚ ਕੋਈ ਵੀ ਐਕਸਕਿਊਜ਼ ਹੈ ਜੇਕਰ ਵੀ ਪਤਾ ਨਹੀਂ ਹੋਊਗਾ ਜਾਂ ਨਹੀਂ ਹੋਊਗਾ, ਤੇ ਬਸ ਉਹ ਕਹਿੰਦੇ ਹੁੰਦੇ ਇੱਕ ਵਾਰੀ ਟੁੱਟ ਪਓ ਆਪਣੇ ਆਪ ਹੋ ਹੀ ਜਾਂਦਾ ਹੁੰਦਾ ਹੈ। ਕੀ ਬਾਤ ਹੈ ਜੀ, ਸਹੀ ਗੱਲ ਆ। ਉਹ ਇੱਕ ਕਹਾਵਤ ਹੈ ਸਾਡੇ, ਕਹਿੰਦੇ ਆ ਕਿ ਬੇਹਿੰਮਤੇ ਜੋ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਆ ਪਾੜ ਕੇ ਸੀਨੇ ਪੱਥਰਾਂ ਦੇ। ਸੋ ਇਹ ਬਲਾ ਸਿੱਧੂ ਸਾਹਿਬ ਤੇ ਇਹ ਗੱਲ ਬਿਲਕੁਲ ਹੀ ਰਿਪਨ ਤੇ ਲਾਗੂ ਹੁੰਦੀ ਹੈ।
ਤੇ ਤੁਸੀਂ ਵੀ ਜੇ ਕੋਸ਼ਿਸ਼ ਕਰੋ ਤਾਂ ਕੋਸ਼ਿਸ਼ ਹੀ ਸਫਲ ਹੁੰਦੀ ਹੈ। ਕੋਸ਼ਿਸ਼ਾਂ ਜ਼ਿੰਦਗੀ 'ਚ ਕਰਦੇ ਰਹਿਣਾ ਚਾਹੀਦਾ। ਰਿਪਨ 1 ਮਿਲੀਅਨ ਅੱਜ ਤੁਹਾਡਾ ਫੋਲੋਅਰ ਆ, ਪੂਰਾ ਚੰਡੀਗੜ੍ਹ, ਮੋਹਾਲੀ, ਟਰਾਈ ਸਿਟੀ, ਆਲ ਓਵਰ ਇੰਡੀਆ ਤੁਸੀਂ ਡਾਂਸ ਸਿਖਾਉਂਦੇ ਹੋ, ਤੁਹਾਡੇ ਕੋਲ ਸਟੂਡੈਂਟਸ ਆਉਂਦੇ ਆ, ਲੇਡੀਜ਼ ਆਉਂਦੀਆਂ ਨੇ। ਅੱਜ ਖੁਸ਼ੀ ਹੁੰਦੀ ਆ, ਪਰ ਜਦੋਂ ਸਟਾਰਟ ਕੀਤਾ ਸੀ ਉਦੋਂ ਕੋਈ ਇਹੋ ਜਿਹੀ ਵੱਡੀ ਦਿੱਕਤ ਜਾਂ ਰਾਹ ਦੇ ਵਿੱਚ ਕਦੇ ਰਿਪਨ ਨੂੰ ਲੱਗਿਆ ਹੋਵੇ ਕਿ ਯਾਰ ਆ ਤਾਂ ਪੰਗਾ ਹੀ ਲੈ ਲਿਆ, ਕਿ ਮੈਂ ਹੁਣ ਸ਼ੁਰੂ ਤੱਕ ਕਰ ਲਿਆ ਕੰਮ ਬਟ ਸਿਰੇ ਕਿਵੇਂ ਚੜਾਉਂਗੀ? ਕਿਉਂਕਿ ਸਾਥ ਦੇਣ ਵਾਲੇ ਬਹੁਤ ਘੱਟ ਸੀ, ਸਿਰਫ ਤੁਸੀਂ ਖੜੇ ਸੀ, ਇੱਕ ਤੁਹਾਡੇ ਕੋਲ ਇੱਕ ਪੈਸ਼ਨ ਸੀ ਕਿ ਮੈਂ ਹੀ ਅੱਗੇ ਜਾਣਾ। ਉਸ ਟਾਈਮ ਕਦੇ ਲੱਗਿਆ ਸੀ ਕਿ ਯਾਰ ਆ ਹੁਣ ਮੈਂ ਕਿਵੇਂ ਅੱਗੇ ਜਾਊਂਗੀ ਜਾਂ ਕਿਵੇਂ ਅੱਗੇ ਵਧੂੰਗੀ, ਜਾਂ ਕਿਹੜੀ ਚੀਜ਼ ਨੇ ਰਿਪਨ ਨੂੰ ਕਿਹਾ ਕਿ ਰਿਪਨ ਹੁਣ ਪਿੱਛੇ ਨਹੀਂ ਹਟਣਾ, ਹੁਣ ਲੱਗੀ ਰਹਿ? ਯੋਗੇਸ਼ ਜੀ ਦੇਖੋ, ਮੈਂ ਤੁਹਾਨੂੰ ਇੱਕ ਗੱਲ ਸੱਚੀ ਦੱਸਾਂ ਕਿ ਮੈਨੂੰ ਮੇਰੇ ਪੈਸ਼ਨ ਅੱਗੇ ਕਦੇ ਵੀ ਮੈਨੂੰ ਪਛਤਾਵਾ ਨਹੀਂ ਹੋਇਆ ਕਿ ਮੈਨੂੰ ਕਦੇ ਡਰ ਨਹੀਂ ਲੱਗਿਆ ਵੀ ਪਤਾ ਨਹੀਂ ਆ ਮੈਂ ਚੀਜ਼ ਕਿਵੇਂ ਕਰੂੰਗੀ ਜਾਂ ਕਿਵੇਂ ਨਹੀਂ ਕਰੂੰਗੀ। ਬਸ ਮੈਨੂੰ ਮੇਰੇ 'ਚ ਰੱਬ ਵੱਲੋਂ ਹੀ ਮਤਲਬ ਇੱਕ ਚੀਜ਼ ਹੈਗੀ ਹੈ ਕਿ ਜਿਵੇਂ ਮੇਰੀ ਮੰਮਾ ਮੈਨੂੰ ਅਕਸਰ ਕਹਿੰਦੀ ਹੈ ਵੀ ਤੇਰੇ ਜਿੱਡਾ ਦਿਲ ਤਾਂ ਪਤਾ ਨਹੀਂ ਕਿੱਥੋਂ ਲੈ ਕੇ ਆਈ ਹੈ ਤੂੰ, ਇੰਨਾ ਵੱਡਾ ਦਿਲ। ਤੇ ਮੇਰੇ 'ਚ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਨਾ, ਜਿਹੜੀ ਮੈਨੂੰ ਲੱਗਦੀ ਹੈ ਮੇਰੇ ਨੇਚਰ 'ਚ, ਮੈਂ ਬਹੁਤ ਇਮੋਸ਼ਨਲ ਹੈ ਔਰ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਵਿੱਚੋਂ ਆ। ਲੋਕੀ ਕਿਤੇ ਹਰ ਥਾਂ ਤੇ ਕਦੇ ਪ੍ਰੋਫੈਸ਼ਨਲ ਬਹੁਤ ਜ਼ਿਆਦਾ ਹੁੰਦੇ ਆ, ਬਹੁਤ ਬਿਜ਼ਨਸ ਮਾਈਂਡਡ ਹੁੰਦੇ ਆ, ਜਿਹੜੀ ਸ਼ਾਇਦ ਮੈਨੂੰ ਲੱਗਦਾ ਮੇਰੇ 'ਚ ਇਹ ਚੀਜ਼ ਮਿਸਿੰਗ ਹੈ। ਮੈਂ ਸਿਰਫ ਦਿਲ ਨਾਲ ਹੀ ਕੰਮ ਕਰਨ ਵਾਲੇ ਲੋਕਾਂ ਦੇ ਵਿੱਚੋਂ ਆਪਣੇ ਆਪ ਨੂੰ ਗਿਣਦੀ ਹਾਂ ਔਰ ਪਹਿਲੇ ਨੰਬਰ 'ਤੇ ਗਿਣਦੀ ਹਾਂ। ਮੈਨੂੰ ਜਿਹੜੀਆਂ ਦਿੱਕਤਾਂ ਆਈਆਂ ਨਾ ਯੋਗੇਸ਼, ਮੈਨੂੰ ਇਸ ਕਰਕੇ ਆਈਆਂ, ਮੇਰੇ ਹੌਸਲੇ ਕਰਕੇ, ਕਿਉਂਕਿ ਮੈਂ ਬਹੁਤ ਇਮੋਸ਼ਨਲ ਦਿਲ ਨਾਲ ਕੰਮ ਕਰਨ ਵਾਲੀ ਸੀ। ਜਦੋਂ ਆਪਾਂ ਲੋਕਾਂ ਦੇ ਵਿੱਚ, ਪਬਲਿਕ ਦੇ ਵਿੱਚ ਆਉਣੇ ਆ ਤਾਂ ਕੀ ਹੁੰਦਾ, ਅੱਗੋਂ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਕੀ ਮਿਲਦੇ ਆ, ਆਪਾਂ ਕਿੰਨਾ ਕੁ ਕਿਸੇ ਵਾਸਤੇ ਬੁਰਾ ਸੋਚ ਸਕਦੇ ਹਾਂ, ਕਿਉਂਕਿ ਆਪਣੀ ਸੋਚ ਵੀ ਇੱਕ ਕਿਤੋਂ ਹੱਦ ਤੱਕ ਸੋਚ ਸਕਦੀ ਹੈ। ਆਪਾਂ ਉਹਨੇ ਗਿਰੇ ਹੋਏ ਨਹੀਂ ਹੁੰਦੇ, ਆਪਾਂ ਉਹਨੇ ਬੇਈਮਾਨ ਨਹੀਂ ਹੁੰਦੇ ਜਿੱਥੋਂ ਤੱਕ ਕਿ ਆਪਾਂ ਲੋਕਾਂ ਬਾਰੇ, ਨੀਚਤਾ ਬਾਰੇ ਸੋਚ ਸਕੀਏ, ਹੈ ਨਾ। ਜ਼ਿਆਦਾ ਤੋਂ ਜ਼ਿਆਦਾ ਆਪਾਂ ਕਿੰਨਾ ਕੁ ਸੋਚ ਲਾਂਗੇ, ਪਰ ਲੋਕੀ ਉਸ ਤੋਂ ਵੀ ਬਹੁਤ ਅੱਗੇ ਤੱਕ ਸੋਚਣ ਵਾਲੇ ਹੁੰਦੇ ਆ। ਤੇ ਮੈਨੂੰ ਮਤਲਬ ਹਰ ਪੈਰ ਤੇ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਬਹੁਤ ਫੇਸ ਕਰਨੀਆਂ ਪਈਆਂ ਜਦੋਂ ਆਪਾਂ ਪ੍ਰੋਫੈਸ਼ਨਲੀ ਹੋ ਜਾਂਦੇ ਹਾਂ। ਮੈਂ ਮਤਲਬ ਜੱਟਾਂ ਦੀ ਸਿੱਧੀ ਸਾਦੀ ਸਿੰਪਲ ਘਰਾਂ ਦੀ ਕੁੜੀ ਹਾਂ, ਤੇ ਮੇਰੇ ਲਈ ਇਹ ਚੀਜ਼ ਮਤਲਬ ਬੜੀ ਪੇਨਫੁਲ ਰਹੀ ਹੈ ਕਿ ਲੋਕੀ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੇ, ਔਰ ਜਦੋਂ ਆਪਾਂ ਪ੍ਰੋਫੈਸ਼ਨਲੀ ਹੋ ਕੇ, ਉਦੋਂ ਕਈ ਵਾਰ ਬੰਦਾ ਹਿੰਮਤ ਟੁੱਟ ਵੀ ਜਾਂਦੀ ਸੀ। ਪਰ ਮੇਰੇ ਸ਼ੁਰੂ ਤੋਂ ਮੇਰੇ ਇੱਕ ਹਮਦਰਦ ਰਿਹਾ ਇੱਕ ਇਨਸਾਨ, ਬਹੁਤ ਹੀ, ਜਿਹਨੂੰ ਮੈਂ ਆਪਣੇ ਹਰ ਪਲ ਆਪਣੇ ਨਾਲ ਫੀਲ ਕਰਦੀ ਹਾਂ, ਉਹ ਇਨਸਾਨ ਮੈਂ ਖੁਦ ਹੀ ਹਾਂ। ਕੀ ਬਾਤ ਹੈ ਕਿ ਮੈਂ ਕਦੇ, ਵੱਡੀ ਗੱਲ ਹੈ ਕਿ ਮੈਂ ਕਦੇ ਆਪਣੇ ਆਪ ਤੋਂ ਨਹੀਂ ਹਾਰੀ। ਕਹਿਣ ਦਾ ਭਾਵ ਕਿ ਅਸੀਂ ਅੱਜ ਕੱਲ੍ਹ ਕੀ ਕਰਦੇ, ਅਸੀਂ ਆਪਣੇ ਆਪ ਤੋਂ ਹੀ ਹਾਰ ਜਾਂਦੇ ਹਾਂ। ਬਿਲਕੁਲ ਬਿਲਕੁਲ। ਤੇ ਜਿਹੜਾ ਆਪਣੇ ਆਪ ਤੋਂ ਹੀ ਹਾਰ ਗਿਆ ਤੇ ਫਿਰ ਉਹਨੂੰ ਕੋਈ ਜਿਤਾ ਨਹੀਂ ਸਕਦਾ ਹੈਗਾ। ਜਦੋਂ ਸਟਾਰਟਿੰਗ ਦੇ ਵਿੱਚ ਨਾ ਯੋਗੇਸ਼, ਜਦੋਂ ਮੈਂ ਪਹਿਲਾਂ ਮੈਂ ਬੂਗੀ ਵੂਗੀ ਸ਼ੋਅ ਕੀਤਾ ਤੇ ਉਸ ਤੋਂ ਬਾਅਦ ਵੀ ਮੇਰੇ ਕੋਲੇ ਮਤਲਬ ਕਈ ਆਪਾਂ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਆਪਣੇ ਕੋਲੇ ਸਾਰੇ ਪਲੇਟਫਾਰਮ ਨਹੀਂ ਮਿਲਦੇ। ਕਈ ਵਾਰ ਜ਼ਿੰਦਗੀ 'ਚ ਮੈਂ ਇੰਨਾ ਹਾਰ ਜਾਂਦੀ, ਪਰ ਰੱਬ ਤੁਹਾਡਾ ਇਮਤਿਹਾਨ ਲੈ ਰਿਹਾ ਹੁੰਦਾ ਐਕਚੁਅਲੀ। ਉਹਨੂੰ ਪਤਾ ਹੁੰਦਾ ਵੀ ਆਪਣੀ ਕਾਬਲੀਅਤ ਬਹੁਤ ਜ਼ਿਆਦਾ ਹੈ, ਉਹ ਸ਼ਾਇਦ ਆਪਾਂ ਨੂੰ ਛੋਟਾ ਤਾਂ ਨਹੀਂ ਦੇਣਾ ਚਾਹੁੰਦਾ ਹੁੰਦਾ ਕਿਉਂਕਿ ਆਪਣੇ ਵਾਸਤੇ ਉਹਨਾਂ ਨੇ ਬੈਸਟ ਸੋਚਿਆ ਹੁੰਦਾ। ਤੇ ਮੈਨੂੰ ਯਾਦ ਆ ਉਸ ਟਾਈਮ ਮੇਰੇ ਕੋਲ ਐਕਟਿਵਾ ਹੁੰਦਾ ਸੀਗਾ ਤੇ ਮੈਂ ਆਪਣੇ ਐਕਟਿਵਾ ਤੇ ਜਾਣਾ ਤੇ ਮੇਰੇ ਹੰਝੂ, ਮੈਂ ਐਕਟਿਵਾ ਚਲਾਉਂਦੇ ਚਲਾਉਂਦੇ ਜਦੋਂ ਮੈਂ ਇਮੋਸ਼ਨਲ ਹੁੰਦੀ, ਮੈਂ ਸੋਚਦੀ ਤੇ ਮੇਰੇ ਹੰਝੂ ਇੱਥੋਂ, ਮੈਨੂੰ ਯਾਦ ਹੈ ਮੇਰੇ ਵਾਲਾਂ ਦੇ ਵਿੱਚ ਦੀ ਜਾਂਦੇ ਹੁੰਦੇ ਸੀਗੇ ਤੇ ਮੈਂ ਸੋਚਣਾ ਕਿ ਨਹੀਂ, ਫਿਰ ਮੈਂ ਆਪਣੇ ਆਪ ਨੂੰ, ਜਿਵੇਂ ਤੁਹਾਨੂੰ ਕਿਹਾ, ਮੇਰਾ ਇੱਕ ਬੈਸਟ ਇਨਸਾਨ ਹੈ ਮੇਰੇ ਕੋਲੇ, ਹੈ ਨਾ। ਤੇ ਮੈਨੂੰ ਕਹਿੰਦਾ, ਮੈਨੂੰ ਇੱਕ ਵਹਿਮ ਹੈ ਕਿ ਮੈਂ ਬਹੁਤ ਸਟਰੋਂਗ ਹੈ। ਜਦੋਂ ਵੀ ਮੈਂ ਕਦੇ ਅਪਸੈਟ ਹੁੰਨੀ ਹੈ ਜਾਂ ਮੈਂ ਕਦੇ ਆਪਣੇ ਆਪ ਨੂੰ, ਉਦੋਂ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਸੋਚਦੀ ਹਾਂ, ਰਿਪਨ ਤੂੰ ਬਹੁਤ ਸਟਰੋਂਗ ਹੈ। ਮੈਨੂੰ ਇਹ ਵਹਿਮ ਨੇ ਨਾ ਮਤਲਬ ਕਦੇ ਟੁੱਟਣ ਨਹੀਂ ਦਿੱਤਾ। ਤੇ ਮੈਂ ਆਪਣੇ ਆਪ ਨੂੰ ਕਹਿਣਾ ਵੀ ਰਿਪਨ ਨਹੀਂ, ਤੂੰ ਬਹੁਤ ਸਟਰੋਂਗ ਹੈ, ਇਹ ਤਾਂ ਕੁਛ ਵੀ ਨਹੀਂ ਹੈ ਤੇਰੇ ਅੱਗੇ, ਤੇਰੇ ਲਈ ਤਾਂ ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਬਣੀਆਂ, ਇਹ ਤਾਂ ਕੁਛ ਵੀ ਨਹੀਂ ਹੈ, ਯੂ ਆਰ ਵੈਰੀ ਸਟਰੋਂਗ ਪਰਸਨ। ਤੇ ਇਹ ਮੈਨੂੰ ਵਹਿਮ ਹੋ ਜਾਂਦਾ ਤੇ ਮੈਂ ਉਸ ਪ੍ਰੋਬਲਮ ਚੋਂ ਨਿਕਲ ਜਾਂਦੀ। ਕੀ ਬਾਤ ਹੈ। ਅੱਛਾ, ਤੁਸੀਂ ਜਿਹੜਾ ਸ਼ੋਅ ਕੀਤਾ ਸੀ ਨੈਸ਼ਨਲ ਲੈਵਲ ਦਾ, ਅੱਜ ਵੀ ਮੈਂ ਤੁਹਾਡੀ ਕਈ ਵਾਰ ਉਹ ਵੀਡੀਓ YouTube ਤੇ ਦੇਖਦਾ, ਜਵੇਦ ਜਾਫਰੀ ਜੀ ਦਾ ਬੂਗੀ ਵੂਗੀ ਸ਼ੋਅ, ਯਾਦ ਹੋਣਾ 90s ਕਿਡ ਨੂੰ ਤਾਂ ਯਾਦ ਹੈ ਕਿਉਂਕਿ ਉਹ ਕਾਫੀ ਹਿੱਟ ਸ਼ੋਅ ਰਿਹਾ ਸੋਨੀ TV ਤੇ। ਉਹਦੇ ਵਿੱਚ ਤੁਹਾਡਾ ਕਿਵੇਂ ਜਾਣਾ ਹੋਇਆ ਤੇ ਕਿਵੇਂ ਤੁਹਾਨੂੰ ਉੱਥੇ ਐਕਸਪੀਰੀਅੰਸ ਰਿਹਾ ਤੁਹਾਡਾ? ਜਿਹੜਾ ਬੂਗੀ ਵੂਗੀ ਸ਼ੋਅ ਸੀਗਾ, ਮੈਂ 2009 ਦੇ ਵਿੱਚ ਉਹਦੀ ਫਾਈਨਲਿਸਟ ਰਹੀ ਹਾਂ। ਉਹ ਸ਼ੋਅ ਵੀ ਮੇਰਾ ਸ਼ੁਰੂ ਤੋਂ ਮਤਲਬ ਬਚਪਨ ਦਾ ਸੁਪਨਾ ਸੀ ਉਹ ਸ਼ੋਅ ਲਈ, ਉਹ ਬਹੁਤ ਸਾਲ ਚੱਲਿਆ ਸ਼ੋਅ। ਪਰ ਉਹ ਸ਼ੋਅ ਤਾਂ ਕਹਿੰਦੇ ਹੁੰਦੇ ਨਾ, ਆਪਣੇ ਕੋਲੇ ਕੋਈ ਹੱਥ ਮੂੰਹ ਪੈਰ ਸਿਰ ਕੁਛ ਵੀ ਨਹੀਂ ਹੁੰਦਾ ਸੀਗਾ, ਬਸ ਇੱਕ ਜਨੂਨ ਹੀ ਸੀਗਾ ਕਿ ਜਦੋਂ ਉਹ ਸ਼ੋਅ ਚੱਲਦਾ ਹੁੰਦਾ ਸੀ ਤੇ ਮੈਂ ਬੈਠ ਜਾਣਾ, ਬੈਠ ਕੇ ਜਿੰਨਾ ਚਿਰ ਉਹ ਸ਼ੋਅ ਚੱਲਦਾ, ਯੋਗੇਸ਼ ਜੀ ਸੱਚ ਹੈ, ਮਤਲਬ ਇੱਕ ਦਿਨ ਨਹੀਂ, ਹਮੇਸ਼ਾ ਦੀ ਗੱਲ ਸੀ, ਮੇਰੇ ਅੱਖਾਂ ਦੇ ਵਿੱਚ ਉਨੀ ਦੇਰ ਹੰਝੂ ਹੋਈ, ਮੈਂ ਮਤਲਬ ਰੋਂਦੀ ਰਹਿਣਾ।
ਮੈਂ ਸੋਚਣਾ ਯਾਰ ਜਦੋਂ ਸ਼ੋਅ ਚੱਲ ਪੈਂਦਾ ਮੈਂ ਰੋਣੀ ਕਿਉਂ ਹੈ, ਮਤਲਬ ਇਹਦੇ ਚ ਰੋਣ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਗੀ। ਪਰ ਮੈਂ ਉਨੀ ਦੇਰ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਰਹਿੰਦੇ ਹਨ, ਮੈਂ ਬੈਠੀ ਐਂ ਕਰਕੇ ਨਾਲ ਟੀਵੀ ਦੇ ਅੱਗੇ, ਔਰ ਮੇਰੇ ਰੋਂਗਟੇ ਹਮੇਸ਼ਾ ਦੀ ਤਰ੍ਹਾਂ ਅੰਨੇ ਖੜੇ ਹੋ ਜਾਂਦੇ ਹਨ। ਮੈਨੂੰ ਐਂ ਲੱਗਦਾ ਯਾਰ ਮੈਂ ਇਸ ਸ਼ੋਅ 'ਚ ਜਾਣਾ, ਇਸ ਸ਼ੋਅ 'ਚ ਜਾਣਾ ਹੈ ਨਾ। ਪਰ ਨਾ ਹੀ ਤਾਂ ਮੇਰੇ ਕੋਲ ਇੰਨਾ ਉਸ ਟਾਈਮ ਆਪਣਾ YouTube ਵਗੈਰਾ ਦਾ ਜਾਂ ਆਪਣੇ ਕੋਲ ਐਕਸਪੋਜ਼ਰ ਦਾ ਇੰਨੀ ਜਗ੍ਹਾ ਨਹੀਂ ਸੀ, ਔਰ ਮੈਂ ਉਸ ਟਾਈਮ ਇੱਥੇ ਵੀ ਨਹੀਂ ਰਹਿੰਦੀ ਸੀ ਚੰਡੀਗੜ੍ਹ। ਤਾਂ ਤੁਹਾਡੇ ਕੋਲ ਬਹੁਤ ਅੱਛੇ ਮਤਲਬ ਅੱਛੇ ਪਲੇਟਫਾਰਮ ਆ, ਅੱਛੀ ਨੌਲੇਜ ਹੈ ਤੁਹਾਡੇ ਕੋਲ। ਉਸ ਟਾਈਮ ਇੰਨਾ ਕੁਛ ਨਹੀਂ ਸੀਗਾ। ਮੈਂ ਪੰਜਾਬ ਦੇ ਮਤਲਬ ਪਿੰਡਾਂ ਲਈ ਸਾਡੀ ਗੱਲ ਕਹਿ ਸਕਦੇ ਹਾਂ। ਪਰ ਫਿਰ ਉੱਥੇ ਫਿਰ ਗੱਲ ਆ ਗਈ ਸੀ ਜਦੋਂ ਆਪਾਂ ਕੋਈ ਕਦੇ ਵੀ ਜਦੋਂ ਤੁਸੀਂ ਲੋਕਾਂ ਦਾ ਧਿਆਨ ਵੀ ਤੁਸੀਂ ਉਹਦੇ ਖਿੱਚ ਸਕਦੇ ਹੋ ਜਦੋਂ ਤੁਸੀਂ ਲੋਕਾਂ ਤੋਂ ਐਕਸਟਰਾ ਹੋ। ਐਗਜ਼ੈਕਟਲੀ, ਜਿੰਨਾ ਚਿਰ ਤੁਸੀਂ ਲੋਕਾਂ ਦੇ ਵਿੱਚ ਮਿਕਸ ਹੁੰਨੇ ਹੋ ਤੁਸੀਂ ਉਹਨਾਂ ਚਿਰ ਮਤਲਬ ਕਦੇ ਵੀ ਉਹਨਾਂ ਦਾ ਧਿਆਨ ਨਹੀਂ ਖਿੱਚ ਸਕਦੇ। ਮੇਰੀ ਬੂਗੀ ਵੂਗੀ ਦੇ ਵਿੱਚ 2 ਵਾਰ ਸਿਲੈਕਸ਼ਨ ਹੋ ਚੁੱਕੀ ਸੀ, ਔਰ ਮੇਰੀ ਇੰਡੀਆ ਗੋਟ ਟੈਲੈਂਟ ਦੇ ਵਿੱਚ ਵੀ ਸਿਲੈਕਸ਼ਨ ਹੋ ਚੁੱਕੀ ਸੀ, ਮੇਰੀ DID ਦੇ ਵਿੱਚ ਵੀ ਮੈਂ ਜਾ ਚੁੱਕੀ ਹਾਂ। ਤੇ ਮਤਲਬ ਬਹੁਤ ਸਾਰੇ ETC PTC ਦੇ ਵਿੱਚ ਸ਼ੋਅ ਚੱਲੇ, ਉਹਨਾਂ ਤੇ ਵੀ ਮੈਂ ਵਿਨਰ ਰਹਿ ਚੁੱਕੀ ਹਾਂ। ਮਤਲਬ ਬਹੁਤ ਸਾਰੇ ਐਸੇ TV ਸ਼ੋਜ਼ ਹੈ ETC PTC ਵਗੈਰਾ ਤੇ। ਮੈਨੂੰ ਬਾਸਕਰ ਵੂਮੈਨ ਆਫ ਦੀ ਈਅਰ, ਧੀ ਪੰਜਾਬ ਦੀ, ਪੰਜਾਬਣ ਮੁਟਿਆਰ, ਬੈਸਟ ਮਾਡਲ ਇਨ ਚੰਡੀਗੜ੍ਹ, ਪੰਜਾਬੀ ਵੀਡੀਓਜ਼ 'ਚ ਵੀ ਕੰਮ ਕੀਤਾ ਔਰ ਕਾਫੀ ਕੁਛ ਕੀਤਾ ਹੋਇਆ। ਬਟ ਉਹਦੇ ਵਿੱਚ ਵੀ ਜੇਕਰ ਇੰਨੇ ਸਾਰੇ ਕੰਪੀਟੀਸ਼ਨ ਹੁੰਦਾ ਸੀ ਯੋਗੇਸ਼, ਇੰਨਾ ਕੰਪੀਟੀਸ਼ਨ ਹੁੰਦਾ ਸੀਗਾ, ਲੋਕੀ ਇੰਨੀ ਪ੍ਰਪੇਅਰ ਹੋ ਕੇ ਆਉਂਦੇ, ਉਹਨਾਂ ਦੇ ਕੋਰੀਓਗ੍ਰਾਫਰਸ ਨਾਲ ਹੁੰਦੇ ਸੀ, ਉਹਨਾਂ ਦੇ ਨਾਲ ਇੰਨਾ ਕੁਛ ਹੁੰਦਾ ਸੀ। ਇੱਥੋਂ ਜੇ ਘਰੇ ਵੀ ਜਾਣਾ ਘਰਦੇ ਤੋਂ ਗਾਲਾਂ ਖਾ ਕੇ ਵੀ ਘਰ ਦੇ ਤੁਰ ਤਾਂ ਪੈਂਦੇ ਸੀ ਵੀ ਜਦੋਂ ਨਹੀਂ ਮੰਨਦੀ ਇਹ। ਪਰ ਮੇਰੇ ਨਾਲ ਸਿਰਫ ਮੇਰੀ ਹਿੰਮਤ ਹੀ ਹੁੰਦੀ ਸੀਗੀ ਜਦੋਂ ਕਿ ਮੈਂ ਕੁਛ ਕਰਨਾ। ਔਰ ਮੇਰੀ ਇਹੀ ਚੀਜ਼ ਮੈਨੂੰ ਲੋਕਾਂ ਤੋਂ ਅਲੱਗ ਦੀ ਬਣਾਉਂਦੀ ਹੈ ਵੀ ਮੈਂ ਮੇਰੇ 'ਚ ਜਿਹੜਾ ਪੈਸ਼ਨ ਹੈ, ਮੇਰੇ 'ਚ ਇੱਕ ਫਾਇਰ ਹੈ, ਉਹ ਸ਼ਾਇਦ ਤੁਸੀਂ ਹਮੇਸ਼ਾ ਹੀ ਫੀਲ ਕਰਦੇ ਰਹੋਗੇ। ਜਿਸ ਦਿਨ ਅਸੀਂ ਮਰਨ ਲੱਗੇ ਉਦੋਂ ਵੀ ਤੁਸੀਂ ਮੇਰੇ 'ਚ ਇੱਕ ਫਾਇਰ ਫੀਲ ਕਰੋਗੇ। ਸਹੀ ਜ਼ਿਆਦਾ ਪੈ ਰਿਹਾ। ਅੱਛਾ ਸਿੱਧੂ ਸਾਹਿਬ, ਤੁਸੀਂ ਪੰਜਾਬੀ ਸਰਦਾਰ ਜੱਟ ਫੈਮਿਲੀ ਨੂੰ ਤੁਸੀਂ ਬਿਲੋਂਗ ਕਰਦੇ ਹੋ। ਨਾਰਮਲੀ ਪਿੰਡਾਂ ਦੇ ਵਿੱਚ ਅਜੇ ਵੀ ਆਪਾਂ ਦੇਖ ਲੈਂਦੇ ਹਾਂ ਵੀ ਕੁਝ ਲੋਕਾਂ ਦੀ ਜਿਹੜੀ ਸੋਚ ਆ ਉਹ ਬੈਕਵਰਡ ਆ, ਉਹ ਕੁੜੀਆਂ ਨੂੰ ਅੱਗੇ ਆਉਣ ਤੋਂ ਜਾਂ ਐਕਸਟਰਾਆਰਡੀਨਰੀ ਕਰਨ ਤੋਂ ਰੋਕ ਦਿੰਦੇ ਆ। ਅੱਜ ਤੋਂ 10 ਸਾਲ ਪਹਿਲਾਂ ਜਦੋਂ ਤੁਸੀਂ ਸਟਾਰਟ ਕੀਤਾ ਸੀ, ਤੁਹਾਨੂੰ ਕੋਈ ਸਮਾਜਿਕ ਲੈਵਲ ਤੇ ਦਿੱਕਤ ਆਈ ਹੋਵੇ? ਕਿਉਂਕਿ ਉਹ ਜ਼ਿਆਦਾ ਕੰਨ ਭਰ ਦਿੰਦੇ ਆ ਕਿ ਆ ਤੁਹਾਡੀ ਕੁੜੀ ਇਹ ਕੰਮ 'ਚ ਕਿਉਂ ਚਲੀ ਗਈ ਜਾਂ ਤੁਸੀਂ ਰੋਕੋ, ਉਸ ਤਰ੍ਹਾਂ ਦੀ ਕੋਈ ਦਿੱਕਤ? ਯੋਗੇਸ਼, ਉਹ ਤਾਂ ਕਹਿੰਦੇ ਹੁੰਦੇ ਆ ਟੋਕਰੇ ਭਰ ਕੇ ਸੀਗੀ ਉਹ ਚੀਜ਼ਾਂ। ਉਹ ਟੋਕਰੇ ਕੀ ਟਰਾਲੀਆਂ ਭਰ ਕੇ ਸੀਗੇ। ਆਪਾਂ ਤਾਂ ਜੇਕਰ ਪਿੰਡਾਂ ਦੇ ਵਿੱਚ ਤਾਂ ਇਹੋ ਜਿਹਾ ਸਿਸਟਮ ਹੁੰਦਾ ਵੀ ਜੇਕਰ ਤੁਸੀਂ ਕੱਪੜਾ ਵੀ ਥੋੜਾ ਜਿਹਾ ਡਿਫਰੈਂਟ ਪਾ ਲਿਆ, ਜਾਂ ਤੁਸੀਂ ਕੰਨ ਦੇ ਵਿੱਚ ਵੀ ਡਿਫਰੈਂਟ ਕੋਈ ਚੀਜ਼ ਪਾ ਲਈ, ਜਾਂ ਤੁਸੀਂ ਖਾਣਾ ਵੀ ਅੱਡ ਦਾ ਬਣਾ ਲਿਆ, ਉਹਦੇ ਵੀ ਮਤਲਬ ਜੱਜ ਕਰਨਾ ਸ਼ੁਰੂ ਕਰ ਦਿੰਦੇ। ਚੀਜ਼ ਇਹ ਨਹੀਂ, ਮੈਂ ਪਿੰਡਾਂ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੀ, ਦਿਲ ਦੇ ਬਹੁਤ ਸਾਫ਼ ਹੁੰਦੇ ਆ, ਪਰ ਉਹਨਾਂ ਦਾ ਜਿਹੜਾ ਉਹੀ ਦਾਇਰਾ, ਉਹਨੇ ਲੋਕਾਂ ਨਾਲ ਵਰਤਣਾ ਔਰ ਉਹਨਾਂ ਨੂੰ ਇੱਕ ਦੂਸਰੇ ਨੂੰ ਦੇਖ ਕੇ ਉਹਨਾਂ ਦੀ ਸੋਚ ਡਿਵੈਲਪ ਨਹੀਂ ਹੁੰਦੀ। ਮੰਨ ਲਓ ਉਹ ਜਿਵੇਂ 10 ਘਰ ਵਰਤਦੇ ਆ, ਉਹ ਇੱਕ ਉਹਨਾਂ ਨੂੰ ਜਿਹੜੇ ਦੀ ਸੋਚ ਚੇਂਜ ਵੀ ਹੁੰਦੀ ਹੈ ਤਾਂ ਉਹਨੂੰ ਜਦੋਂ ਇੰਨੇ ਜਾਣੇ ਬੋਲੀ ਜਾਂਦੇ ਤਾਂ ਉਸ ਬੰਦੇ ਦੀ ਦਿਮਾਗ ਵੀ ਉਵੇਂ ਸੇਮ ਹੀ ਹੋ ਜਾਂਦਾ ਹੈ। ਤੇ ਜਦੋਂ ਹੁਣ ਮੈਂ ਕੀ ਕਰ ਸਕਦੀ ਹਾਂ, ਮੈਂ ਤਾਂ ਜਿਵੇਂ ਕਹਿੰਦੀ ਹਾਂ ਵੀ ਮੈਨੂੰ ਵਾਹਿਗੁਰੂ ਨੇ ਇਹੋ ਜਿਹਾ ਹੀ ਬਣਾਇਆ ਹੈ ਹਨਾ, ਇਹਦੇ 'ਚ ਮੈਂ ਕੁਝ ਨਹੀਂ ਕਰ ਸਕਦੀ। ਔਰ ਉਹਨੇ ਇਹ ਦਾਤ ਮੈਨੂੰ ਉਹਨੇ ਦਿੱਤੀ ਹੈ, ਮੈਨੂੰ ਨਾ ਤਾਂ ਮੇਰੇ ਘਰਦਿਆਂ ਨੇ, ਨਾ ਮੇਰੀ ਫੈਮਿਲੀ ਨੇ, ਨਾ ਮੈਂ ਖੁਦ, ਹਨਾ, ਇਹ ਦਾਤ ਮੈਨੂੰ ਉਹਨੇ ਦਿੱਤੀ ਹੈ। ਤੇ ਜਦੋਂ ਅਸੀਂ ਮੈਂ ਡਾਂਸ ਦਾ ਮੈਨੂੰ ਸ਼ੌਂਕ ਸੀ, ਮੈਨੂੰ ਯਾਦ ਹੈ ਮੈਂ ਸਟੇਟ ਵਿਨ ਕਰਦੀ ਰਹੀ ਹਾਂ ਪਹਿਲਾਂ, ਮੋਨੋ ਐਕਟਿੰਗ ਦੇ ਵਿੱਚ ਵੀ ਔਰ ਡਾਂਸ ਵਗੈਰਾ ਦੇ ਵਿੱਚ ਵੀ ਮੈਂ ਸਟੇਟ ਵਿਨ ਕਰਦੀ ਸੀ। ਉਸ ਟਾਈਮ ਨਿਊਜ਼ਪੇਪਰ ਦੇ ਵਿੱਚ ਫੋਟੋ ਆਉਣੀ ਬੜੀ ਵੱਡੀ ਗੱਲ ਹੁੰਦੀ ਸੀ। ਤੇ ਮੇਰੀ ਮੰਮਾ ਨੇ ਨਿਊਜ਼ਪੇਪਰ ਲੁਕਾ ਦੇਣਾ ਕਿ ਜੇ ਘਰਦਿਆਂ ਨੂੰ ਪਤਾ ਲੱਗ ਜੂਗਾ ਤੇ ਗਾਲਾਂ ਦੇਣਗੇ ਉਹ, ਹੈਨਾ। ਉਹ ਟਾਈਮ ਸੀ। ਅੱਜ ਕੱਲ੍ਹ ਲੋਕੀ ਪੈਸੇ ਦੇ ਕੇ ਬੱਚਿਆਂ ਦੀ ਫੋਟੋ ਲਵਾਉਂਦੇ ਆ, ਹੈਨਾ। ਤੇ ਉਸ ਟਾਈਮ ਇੰਨਾ ਕੁ ਜ਼ਿਆਦਾ ਹਰ ਇੱਕ ਨੇ, ਜਦੋਂ ਵੀ ਕੋਈ ਮੰਮੀ ਨੇ ਅਕਸਰ ਮੈਨੂੰ ਇਹੀ ਗੱਲ ਕਹਿਣੀ ਵੀ ਬੇਟਾ ਪੁੱਤ ਜੱਟਾਂ ਦੀਆਂ ਕੁੜੀਆਂ ਇਹੋ ਜਿਹਾ ਕੁਛ ਨਹੀਂ ਕਰਦੀਆਂ, ਜੱਟਾਂ ਦੀਆਂ ਕੁੜੀਆਂ ਨਹੀਂ ਕਰਦੀਆਂ। ਘਰਦਿਆਂ ਨੇ ਕਹਿਣਾ ਤੈਨੂੰ ਕੀ ਲੋੜ ਹੈ, ਆਪਣੇ ਕਿਹੜਾ ਨਾ ਕੋਈ ਜੱਟਾਂ ਦੀਆਂ ਕੁੜੀਆਂ ਕੰਮ ਕਰਦੀਆਂ ਬਾਹਰਲਾ। ਤੁਸੀਂ, ਮੇਰੀ ਮੰਮਾ ਨੇ ਮੈਨੂੰ ਧਾਰਾਂ ਕੱਢਣੀਆਂ ਵੀ ਸਿਖਾਈਆਂ, ਮੈਨੂੰ ਦਰੀਆਂ ਬੁਣਨੀਆਂ ਵੀ ਸਿਖਾਈਆਂ, ਸਾਰਾ ਕੁਝ ਸਿਖਾਇਆ, ਹੈਨਾ, ਕਿ ਨਹੀਂ ਪੁੱਤ ਜੱਟਾਂ ਦੀਆਂ ਕੁੜੀਆਂ ਨੇ ਇਹੀ ਕੁਛ ਕਰਨਾ ਹੁੰਦਾ ਤੇ ਤੁਸੀਂ ਇਹ ਚੀਜ਼ਾਂ ਛੱਡ ਦਿਓ, ਇਹ ਤਾਂ ਚਲੋ ਆਪਣੇ ਕੀ ਇਹ ਕਹਿੰਦੇ ਕੰਜਰਾਂ ਵਾਲਾ ਕੰਮ ਹੈ, ਕੰਜਰਾਂ ਵਾਲਾ ਕੰਮ ਤੇ ਨੱਚਣ ਟੱਪਣ ਵਾਲਾ। ਪਿੰਡ ਲੋਕਾਂ ਨੇ ਯੋਗੇਸ਼ ਬਹੁਤ ਤਕਲੀਫ ਦਿੰਦੀਆਂ ਉਹ ਚੀਜ਼ਾਂ, ਜਦੋਂ ਇੱਕ ਮੁੰਡਾ ਜਿਹੜਾ ਆਪਣੀ ਭੈਣ ਵਾਸਤੇ ਬੜੀ ਚੰਗੀ ਸੋਚ ਰੱਖਦਾ ਹੈ ਤੇ ਕਿਸੇ ਦੀ ਭੈਣ ਲਈ ਉਹ ਬਹੁਤ ਗਲਤ ਸੋਚ ਰੱਖਦਾ ਹੈ। ਕਿਸੇ ਨੂੰ ਆਪਾਂ ਚੰਗਾ, ਮੈਂ ਅੱਜ ਤੱਕ ਕਦੇ ਵੀ ਕਿਸੇ ਦੇ ਕਰੈਕਟਰ ਲਈ ਜਾਂ ਕਦੇ ਵੀ ਕਿਸੇ ਲਈ ਬੁਰਾ ਨਹੀਂ ਬੋਲਦੀ, ਕਦੇ ਵੀ, ਹੈ ਨਾ, ਕਿਉਂਕਿ ਤੁਹਾਡੇ ਮੂੰਹ ਚੋਂ ਕੱਢਿਆ ਇੱਕ ਲਫ਼ਜ਼ ਕਿਸੇ ਦਾ ਦਿਲ ਚੀਰ ਕੇ ਜਾਂਦਾ ਹੈ ਨਾ। ਔਰ ਜਦੋਂ ਮੈਂ ਇਹ ਚੀਜ਼ਾਂ ਸ਼ੁਰੂ ਕੀਤੀਆਂ, ਮੈਨੂੰ ਯਾਦ ਹੈ ਕਿ ਕਈ ਵਾਰ ਮੁੰਡਿਆਂ ਨੇ ਮੈਨੂੰ ਕਹਿਣਾ ਉਹ ਇਹ ਤਾਂ ਨੱਚਣ ਵਾਲੀ ਹੈ, ਇਹ ਤਾਂ ਆਰਕੈਸਟਰਾ ਵਾਲੀ ਹੈ,
है ना। मैं कदे किसी कोल ਇਹ ਗੱਲ ਮੈਂ ਕਿ ਆਪਦੀ ਮੰਮਾ ਕੋਲ ਜਾਂ ਆਪਣੀ ਫੈਮਿਲੀ ਕੋਲ ਵੀ ਬੋਲਣਾ ਚਾਹੁੰਦੀ ਤਾਂ ਮੈਂ ਬੋਲ ਹੀ ਨਹੀਂ ਸਕਦੀ ਸੀ, ਕਿਉਂਕਿ ਉਹਨਾਂ ਨੇ ਕਹਿਣਾ ਸੀ ਛੱਡ ਦੇ ਬੇਟਾ, ਫਿਰ ਤੂੰ ਕਿਉਂ ਤੂੰ ਇਹ ਕਰਦੀ ਹੈ ਨਾ, ਇੰਨਾ ਕੁਝ ਜਦੋਂ ਤੈਨੂੰ ਪਤਾ ਹੈ, ਤੈਨੂੰ ਇੰਨਾ ਕੁਝ ਫੇਸ ਕਰਨਾ ਪੈ ਰਿਹਾ, ਤਾਂ ਤੂੰ ਕਿਉਂ ਇਹ ਚੀਜ਼ਾਂ ਦੇ ਪੰਗੇ ਲੈਣੇ। ਉਹ ਪੰਗੇ ਲੈਣਾ ਹੀ ਕਹਿੰਦੇ ਸੀਗੇ। ਪਰ ਮੈਨੂੰ ਜਦੋਂ ਵੀ ਕੋਈ ਕੁਝ ਬੋਲਦਾ ਨਾ ਯੋਗੇਸ਼, ਮੈਨੂੰ ਇੰਨਾ ਕੁ ਹਰਟ ਹੁੰਦਾ। ਮੈਨੂੰ ਉਹ ਇਨਸਾਨਾਂ ਦੇ ਫੇਸ, ਉਹ ਕਦੇ ਕੋਈ ਫੋਨ ਕਰਕੇ ਮੈਨੂੰ ਫੋਨ ਕਰਨਾ ਹੈ ਨਾ, ਕੋਈ ਫੋਨ ਕਰਕੇ ਕਹਿ ਦੇਣਾ ਉਹ ਇਹਦਾ ਆਰਕੈਸਟਰਾ ਵਾਲੀ ਹੈ, ਮਤਲਬ ਲੋਕੀ ਬੋਲ ਕੇ ਇੱਕ ਲਫ਼ਜ਼, ਉਹਨਾਂ ਨੂੰ ਪਤਾ ਨਹੀਂ ਕੀ ਇੰਜੋਇਮੈਂਟ ਹੁੰਦਾ ਉਹਨਾਂ ਦੇ ਵਿੱਚ। ਈਵਨ ਕਿ ਹੁਣ ਵੀ ਸਾਨੂੰ YouTube ਤੇ ਗਲਤ ਮਲਤ ਕਮੈਂਟ ਆ, ਉਹ ਤਾਂ ਜਿਹੋ ਜਿਹੀ ਬੰਦੇ ਦੀ ਸੋਚ ਆ ਉਹਨੇ ਉਹੀ ਚੀਜ਼ ਗੱਲ ਕਰਨੀ ਹੈ। ਹੁਣ ਜਿਹੋ ਜਿਹੀ ਮੈਂ ਬੈਠੀ ਹਾਂ ਮੈਂ ਤੁਹਾਡੇ ਅੱਗੇ ਉਹੀ ਗੱਲ ਕਰੂੰਗੀ ਹੈ ਨਾ। ਤੇ ਪਰ ਆਪਣੇ ਉਹਨਾਂ ਗੱਲਾਂ ਕਰਕੇ ਕਿਸੇ ਦਾ ਦਿਲ ਅੰਦਰ ਤੱਕ ਦੁਖੀ ਹੋ ਜਾਂਦਾ ਹੈ। ਮੈਨੂੰ ਫਿਰ ਮੈਂ ਸੋਚਦੀ ਵੀ ਯਾਰ ਮੈਂ ਇਹ ਚੀਜ਼ਾਂ ਕਿ ਇੰਨਾ ਕੁਝ ਮੈਨੂੰ ਸੁਣਨਾ ਪੈਂਦਾ ਵੀ ਮੈਂ ਬੰਦ ਨਾ ਕਰ ਦਿਆਂ। ਫਿਰ ਮੈਨੂੰ ਐਂ ਲੱਗਦਾ ਵੀ ਜਿਹੜੇ ਲੋਕੀ ਬੇਵਕੂਫ ਹੈ, ਜਿਹੜੇ ਲੋਕੀ ਮੇਰੇ ਨਾਲ ਕਦੇ ਹੈ ਹੀ ਨਹੀਂ ਗਏ, ਮੈਂ ਉਹਨਾਂ ਨੂੰ ਕਿਉਂ ਆਪਦੇ ਸਿਰ ਤੇ ਇੱਕ ਪੰਡ ਬੰਨ੍ਹ ਕੇ ਰੱਖ ਲਾਂ। ਐਗਜ਼ੈਕਟਲੀ, ਬਿਲਕੁਲ। ਜਿਵੇਂ ਹੁਣ ਮੇਰੀ ਮੰਮਾ ਕਹਿ ਦਿਆ ਕਰਨ ਜਾਂ ਮੇਰੇ ਬ੍ਰਦਰ ਵਗੈਰਾ ਕਹਿ ਦਿਆ ਕਰਨ, ਭੈਣ ਇਹ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ, ਆਪਣੇ ਪਿੰਡਾਂ ਦੇ ਤੈਨੂੰ ਪਤਾ ਹੀ ਅਨਪੜ੍ਹ ਲੋਕਾਂ ਦਾ ਸੋਚ, ਉਹ ਤੁਸੀਂ ਇਹ ਨਾ ਕਰੋ ਹੈ ਨਾ। ਤੇ ਮੈਂ ਉਹਨਾਂ ਨੂੰ ਕਹਿੰਦੀ ਵੀ ਜਦੋਂ ਤੁਸੀਂ ਖੁਦ ਮੰਨ ਰਹੇ ਹੋ ਵੀ ਪਿੰਡਾਂ ਦੇ ਬੇਵਕੂਫ ਲੋਕਾਂ ਦੇ, ਅਨਪੜ੍ਹ ਲੋਕਾਂ ਦੀ ਸੋਚ, ਮੈਂ ਅਨਪੜ੍ਹ ਲੋਕਾਂ ਦੇ ਹਿਸਾਬ ਨਾਲ ਕਿਉਂ ਚੱਲਾਂ ਹੈ ਨਾ। ਮੈਂ ਜਦੋਂ ਤੁਸੀਂ ਖੁਦ ਮੰਨ ਰਹੇ ਹੋ ਇਹ ਗੱਲ, ਜਾਂ ਤਾਂ ਤੁਸੀਂ ਕਹੋ ਵੀ ਪਿੰਡਾਂ ਦੇ ਸਿਆਣੇ ਬੰਦਿਆਂ ਦੀ ਗੱਲ ਹੈ ਨਾ, ਤੁਸੀਂ ਪਿੰਡਾਂ ਵਾਲੇ ਤੁਸੀਂ ਕਹਿੰਦੇ ਹੋ ਬੇਵਕੂਫ ਲੋਕਾਂ ਦੀ, ਅਨਪੜ੍ਹ ਲੋਕੀ ਬੁਰਾ ਸੋਚਦੇ ਆ, ਫਿਰ ਮੈਂ ਨਹੀਂ, ਮਤਲਬ ਮੈਂ ਉਹਨਾਂ ਦੇ ਹਿਸਾਬ ਨਾਲ ਨਹੀਂ ਉਹ ਕਰ ਸਕਦੀ ਹੈ ਨਾ। ਆਪਾਂ ਲੋਕਾਂ ਨੂੰ, ਠੀਕ ਹੈ ਆਪਾਂ ਸਮਾਜ 'ਚ ਰਹਿੰਦੇ ਹਾਂ, ਪਰ ਸਮਾਜ ਨੂੰ ਕੋਈ ਹੱਕ ਨਹੀਂ ਹੈ ਕਿਸੇ ਵੀ ਚੀਜ਼ ਦੇ ਵਿੱਚ। ਤੁਸੀਂ ਹੋ ਯੋਗੇਸ਼, ਤੁਸੀਂ ਆਪਣੀ ਇੱਕ ਲਾਈਫ ਜੀ ਰਹੇ ਹੋ ਜੀ, ਬਿਲਕੁਲ। ਤੁਸੀਂ ਕਿਸੇ ਦੇ ਹਿਸਾਬ ਨਾਲ ਚੱਲੋਗੇ ਤਾਂ ਕੁਝ ਵੀ ਨਹੀਂ ਕਰ ਸਕਦੇ ਹੈ ਨਾ। ਔਰ ਆਪਾਂ ਸਭ ਨੂੰ ਖੁਸ਼ ਕਰਨ ਦਾ ਠੇਕਾ ਨਹੀਂ ਲਿਆ ਹੋਇਆ। ਕੀ ਬਾਤ ਹੈ, ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਇਹੀ ਸੋਚ ਚਾਹੀਦੀ ਆ ਕਿ ਜ਼ਿੰਦਗੀ ਸਾਰਿਆਂ ਨੂੰ ਖੁਸ਼ ਕਰਨ ਵਾਸਤੇ ਵੀ ਨਹੀਂ ਹੁੰਦੀ ਹੈਗੀ। ਆਪਣੇ ਇੱਕ ਸਹੀ ਰਾਹ ਤੇ ਚੱਲਦੇ ਰਹੋ। ਤੇ ਇਸੇ ਕਰਕੇ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਿੱਧੂ ਸਾਹਿਬ ਨਾਲ ਗੱਲਾਂ ਬਾਤਾਂ, ਰਿਪਨ ਸਿੱਧੂ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ, ਕਿਉਂਕਿ ਨਾਰਮਲੀ ਸਭ ਤੋਂ ਵੱਧ ਜਿਹੜਾ ਡਰ ਹੁੰਦਾ ਨਾ, ਉਹ ਸਮਾਜ ਦਾ ਡਰਾਇਆ ਜਾਂਦਾ ਸਾਨੂੰ ਕਿ ਸਮਾਜ ਕੀ ਕਹੂਗਾ। ਇਹ ਮੁੰਡੇ ਨੂੰ ਵੀ ਕਹਿ ਦਿੰਦੇ ਨੇ, ਕੁੜੀਆਂ ਨੂੰ ਤਾਂ ਜ਼ਿਆਦਾ ਕਹਿ ਦਿੰਦੇ ਨੇ ਕਿ ਰਿਸ਼ਤੇਦਾਰ ਕੀ ਕਹਿਣਗੇ। ਬਟ ਮੈਂ ਸੈਲਿਊਟ ਕਰਦਾ ਸਿੱਧੂ ਸਾਹਿਬ ਨੂੰ ਕਿ ਉਹ ਦਾਇਰਾ ਜਿਹੜਾ ਤੋੜਨਾ ਨਾ, ਉਹ ਕੋਈ ਵੱਡੇ ਦਿਲ ਵਾਲਾ, ਕੋਈ ਸ਼ੇਰ ਦਿਲ ਵਾਲਾ ਹੀ ਤੋੜ ਸਕਦਾ। ਉਹ ਦਾਇਰੇ ਨੂੰ ਤੋੜ ਕੇ ਅੱਜ ਜਿਹੜੀ ਅਕੈਡਮੀ ਇਹਨਾਂ ਨੇ ਖੜੀ ਕੀਤੀ ਹੈ, ਇੰਡੀਆ ਦੀਆਂ ਜਿਹੜੀਆਂ ਅਗਰ ਆਪਾਂ ਟੌਪ ਮੋਸਟ ਅਕੈਡਮੀਜ਼ ਦੇਖ ਲਈਏ, ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਵਿਊਅਰਸ ਨੇ, ਜਿਨ੍ਹਾਂ ਦੇ ਡਾਂਸ ਨੂੰ ਸਭ ਤੋਂ ਵੱਧ ਦੇਖਿਆ ਜਾਂਦਾ, ਜਿਨ੍ਹਾਂ ਨੂੰ ਦੇਖ ਕੇ ਲੋਕ ਸਭ ਤੋਂ ਵੱਧ ਸਿੱਖਦੇ ਨੇ, ਤੇ ਉਹਨਾਂ ਚੋਂ ਇੱਕ ਡਾਂਸ ਮਾਫੀਆ ਉਹ ਰਿਪਨ ਸਿੱਧੂ ਦੀ ਅਕੈਡਮੀ ਹੈ। ਤੇ ਇਦੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਕਿ ਇਹਨਾਂ ਨੇ ਕਰਕੇ ਦਿਖਾਇਆ ਤੇ ਆਪਣੇ ਕੰਮ ਦੇ ਨਾਲ ਅੱਜ ਸਭ ਦੇ ਮੂੰਹ ਦੇ ਉੱਪਰ ਉਂਗਲ ਲਗਾ ਦਿੱਤੀ ਆ। ਸੋ ਹੁਣ ਸਾਡੇ ਹੱਥ ਆ ਜੀ, ਤੁਹਾਡੇ ਹੱਥ ਆ। ਆਪਾਂ ਸੋਚਣਾ, ਇਨਸਪੀਰੇਸ਼ਨ ਇਹਨਾਂ ਤੋਂ ਲੈਣੀ ਹੈ ਕਿ ਅਗਰ ਇਹ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ। ਬਸ ਥੋੜੀ ਜਿਹੀ ਕੋਸ਼ਿਸ਼ ਦੀ ਦੇਰ ਆ। ਜਿਹੜੇ ਰਾਹਾਂ 'ਚ ਰੋੜੇ ਬਣਦੇ ਨੇ ਤੇ ਉਹੀ ਫਿਰ ਰਾਹਾਂ 'ਚ ਖੜ ਕੇ ਸੈਲਿਊਟ ਕਰਦੇ ਨੇ। ਤੇ ਅੱਜ ਉਹ ਸੈਲਿਊਟ ਸਿੱਧੂ ਸਾਹਿਬ ਨੂੰ ਵੱਜਦੇ ਵੀ ਨੇ, ਜਦੋਂ ਪੈਨ ਇੰਡੀਆ ਇਹਨਾਂ ਦੇ ਕ੍ਰੀਏਟ ਕੀਤੇ ਸਟੈਪ, ਇਹਨਾਂ ਦਾ ਕ੍ਰੀਏਟ ਕੀਤਾ ਡਾਂਸ, ਲੋਕ ਆਪਣੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਮੌਕਿਆਂ ਤੇ ਇਹਨਾਂ ਨੂੰ ਕਾਪੀ ਕਰਕੇ ਆਪਣੇ ਘਰਾਂ 'ਚ ਉਹ ਖੁਸ਼ੀਆਂ ਦੇ ਮੌਕੇ ਸੈਲੀਬ੍ਰੇਟ ਕਰਦੇ ਨੇ, ਜੋ ਕਿ ਵੱਡੀ ਗੱਲ ਆ। ਸਿੱਧੂ ਸਾਹਿਬ ਅੱਜ ਅੱਛੇ ਟਰੈਕ ਤੇ ਹੋ, ਸਭ ਕੁਝ ਵੱਡਾ ਚੱਲ ਰਿਹਾ, ਵਧੀਆ ਹੋ ਰਿਹਾ, ਤੇ ਹੁਣ ਅੱਗੇ ਕੀ ਫਿਊਚਰ ਕੀ ਸੋਚਦੇ ਹੋ ਕਿ ਅੱਗੇ ਸਿੱਧੂ ਸਾਹਿਬ ਕੀ ਕਰਨਾ ਚਾਹੁੰਦੇ ਨੇ? ਯੋਗੇਸ਼, ਮੇਰੀ ਇੱਕ ਮੈਂ ਮਤਲਬ ਜਿਸ ਤਰ੍ਹਾਂ ਮੈਂ ਹੁਣੇ ਪਹਿਲਾਂ ਕਿਹਾ ਸੀਗਾ ਕਿ ਮੈਂ ਸਮਾਜ ਦੀ ਬਹੁਤ ਜ਼ਿਆਦਾ ਕੋਈ ਟੈਨਸ਼ਨ ਨਹੀਂ ਲੈਂਦੀ, ਪਰ ਮੈਂ ਕਦੇ ਕਿਸੇ ਦਾ ਦਿਲ ਵੀ ਨਹੀਂ ਦੁਖਾਇਆ। ਮੈਨੂੰ ਇੰਨਾ ਪਤਾ ਵੀ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਂਦੀ ਹੈ ਨਾ। ਉਸੇ ਤਰ੍ਹਾਂ ਮੇਰੇ ਅੱਗੇ ਦੇ ਜਿਹੜੇ ਡ੍ਰੀਮ ਹੈ ਨਾ, ਮੈਨੂੰ ਇਹ ਚੀਜ਼ ਲੱਗਦੀ ਵੀ ਆਪਾਂ ਆਪਣੇ ਲਈ ਤਾਂ ਆਪਾਂ ਸਾਰੇ ਲਾਈਫ ਜਿਉਂ ਜਾਂਦੇ ਆ। ਮੇਰੇ ਕੋਲੇ ਆਪਣੇ ਕੋਲੇ ਜੇ 5 ਲੱਖ ਆਪਾਂ ਫਿਰ ਵੀ ਖੁਸ਼ ਨਹੀਂ ਹੈ, ਜੇ ਆਪਣੇ ਕੋਲੇ 5 ਕਰੋੜ ਆ ਆਪਾਂ ਫਿਰ ਵੀ ਸੈਟਿਸਫਾਈਡ ਨਹੀਂ ਹੈ ਨਾ। ਸੈਟਿਸਫੈਕਸ਼ਨ ਆਪਣੇ ਦਿਲ ਦੀ ਹੁੰਦੀ ਹੈ ਜਦੋਂ ਆਪਾਂ, ਤੇ ਮੇਰੇ ਜਿਹੜੇ ਫਿਊਚਰ ਪਲਾਨ ਹੈ ਨਾ, ਉਹ ਹੁਣ ਇੰਟਰਨੈਸ਼ਨਲ ਲੈਵਲ ਦੇ ਹੈ ਕਿ ਮੈਂ ਕੁਝ ਇੰਟਰਨੈਸ਼ਨਲ ਲੈਵਲ ਤੇ ਇਹੋ ਜਿਹੀ ਚੀਜ਼ਾਂ ਕ੍ਰੀਏਟ ਕਰਾਂ। ਔਰ ਜਿਹੜੀ ਦੂਸਰੀ ਚੀਜ਼ ਹੈ ਮੇਰੀ, ਇੱਕ ਕੁਝ ਲਾਈਫ ਦੇ ਵਿੱਚ ਮੇਰੇ ਇੱਕ, ਮੈਂ ਜਾਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਇੱਥੇ ਦੁਨੀਆ ਤੋਂ ਜਾਣ ਤੋਂ ਪਹਿਲਾਂ ਜਿਹੜੀ ਮੇਰੀ ਡ੍ਰੀਮ ਹੈ, ਉਹ ਮੈਂ ਕੁਝ ਸੋਸ਼ਲ ਵਰਕ ਵੈਸੇ ਮੈਂ ਹੁਣ ਵੀ ਕਰਦੀ ਰਹਿੰਦੀ ਹੈ। ਮੈਂ ਗੁਰਦੁਆਰੇ ਕਦੇ ਪੈਸੇ ਪੂਸੇ ਜਾਂ ਹੋਰ ਮੰਦਿਰ ਵਗੈਰਾ 'ਚ ਨਹੀਂ ਦਿੰਦੀ ਗੀ, ਪਰ ਮੈਨੂੰ ਜਿੱਥੋਂ ਤੱਕ ਵੀ ਲੱਗੇ ਕਿਸੇ ਲੋੜਵੰਦ ਨੂੰ ਲੋੜ ਹੈ ਤਾਂ ਮੈਂ ਉਹਦੇ ਸੋਸ਼ਲ ਵਰਕ ਜ਼ਰੂਰ ਕਰਦੀ ਹਾਂ। ਤੇ ਮੇਰੇ ਫਿਊਚਰ ਦੇ ਵਿੱਚ ਵੀ ਕੁਝ ਇਹੋ ਜਿਹੀ ਪਲੈਨਿੰਗ ਹੈ ਵੀ ਮੈਂ ਜਾਣ ਤੋਂ ਪਹਿਲਾਂ ਕੁਝ ਇਹੋ ਜਿਹੀ ਚੀਜ਼ ਕਰਕੇ ਜਾਵਾਂ ਕਿ ਜਿੱਥੇ ਮੇਰੇ ਕੋਲ ਇੰਨੀ ਕਿ ਮਤਲਬ ਮਨੀ ਹੋਵੇ ਜਾਂ ਇੰਨਾ ਕੁ ਕੁਛ ਹੋਵੇ, ਜਾਂ ਮੇਰੇ ਕੋਲ ਇਹੋ ਜਿਹਾ ਮਤਲਬ ਮੈਂ ਸਿਸਟਮ ਕ੍ਰੀਏਟ ਕਰ ਲਾਂ ਵੀ ਜਿਹਦੇ ਵਿੱਚ
ਮੈਂ ਕਿਸੇ ਲੋਕਾਂ ਦੀ ਹੈਲਪ ਕਰਾਂ ਹਨਾ ਜੀ। ਕਿਉਂਕਿ ਮੇਨ ਤਾਂ ਉੱਥੇ ਜਾ ਕੇ ਆਪਾਂ ਨੂੰ ਤੁਸੀਂ ਕਦੇ ਵੀ ਦੇਖ ਲਓ ਜਦੋਂ ਤੁਸੀਂ ਅਪਸੈਟ ਹੋ ਤੇ ਕਿਸੇ ਦੀ ਹੈਲਪ ਕਰ ਦਿਓ ਤੁਸੀਂ ਤੁਹਾਡਾ ਮਨ ਇੱਕਦਮ ਸਾਫ਼ ਹੋ ਜਾਂਦਾ ਖੁਸ਼ੀ ਮਿਲਦੀ ਹੈ ਬਿਲਕੁਲ। ਹਾਂ ਤੇ ਬਸ ਹੁਣ ਫਿਊਚਰ ਦੇ ਹੀ ਪਲਾਨ ਹੈ ਬਾਕੀ ਕੁਝ ਇਹ ਪਲਾਨ ਹੈ ਕਿ ਆਪਣੀ ਅਕੈਡਮੀ ਨੂੰ ਆਪਣੇ ਡਾਂਸ ਮਾਫੀਆ ਨੂੰ ਇੰਟਰਨੈਸ਼ਨਲ ਲੈਵਲ ਤੱਕ ਬਾਹਰ ਦੇ ਪਲਾਨਸ ਹੈਗੇ ਆ ਮੇਰੇ ਕੁਝ ਔਰ ਕੁਝ ਨਵੀਆਂ ਚੀਜ਼ਾਂ ਡਾਂਸ ਦੇ ਵਿੱਚ ਵੀ ਹੁਣ ਜਿਵੇਂ ਫਿਟਨੈਸ ਹੈ ਇਸ ਨੂੰ ਲੈ ਕੇ ਕੁਝ ਨਵੀਆਂ ਚੀਜ਼ਾਂ ਅਸੀਂ ਕ੍ਰੀਏਟ ਕਰ ਸਕੀਏ ਜੀ ਇਹੀ ਸਾਡੇ ਫਿਊਚਰ ਪਲਾਨਸ ਹੈ। ਸਿੱਧੂ ਸਾਹਿਬ ਆਖਰੀ ਸਵਾਲ ਮੈਂ ਦੇਖਿਆ ਹਮੇਸ਼ਾ ਹਰ ਮੌਕੇ ਤੇ ਭਾਵੇਂ ਉਹ ਨਰਾਤੇ ਹੋਣ ਜਾਂ ਤੀਆਂ ਦਾ ਫੰਕਸ਼ਨ ਹੋਵੇ ਜਾਂ ਲੇਡੀਜ਼ ਦੇ ਨਾਲ ਜੁੜਿਆ ਹੋਇਆ ਕੋਈ ਵੀ ਫੰਕਸ਼ਨ ਹੋਵੇ ਬਸੰਤ ਦਾ ਹੋਵੇ ਕੁਝ ਵੀ ਹੋਵੇ ਤੁਸੀਂ ਸਾਰੀਆਂ ਲੇਡੀਜ਼ ਨੂੰ ਲੈ ਕੇ ਕਾਫੀ ਅੱਛੇ ਪ੍ਰੋਗਰਾਮਸ ਕ੍ਰੀਏਟ ਕਰਦੇ ਹੋ ਮਤਲਬ ਉਹਨਾਂ ਘਰ ਵਾਲੀਆਂ ਜਿਨ੍ਹਾਂ ਨੂੰ ਕਦੇ ਬਾਹਰ ਪੈਰ ਰੱਖਣ ਦਾ ਮੌਕਾ ਨਹੀਂ ਮਿਲਿਆ ਤੁਹਾਡੀ ਬਦੌਲਤ ਜੋ ਵੀ ਘਰ ਤੋਂ ਬਾਹਰ ਆ ਕੇ ਪਰਫਾਰਮ ਕਰਦੀਆਂ ਨੇ ਪਿੱਛੇ ਤੁਸੀਂ ਕਾਫੀ ਵੱਡਾ ਸ਼ੋਅ ਵੀ ਕੀਤਾ ਸੀ ਉਹ ਕਿਵੇਂ ਤੁਸੀਂ ਉਹਨਾਂ ਨੂੰ ਹੁਣ ਕਿਉਂਕਿ ਅਜੇ ਵੀ ਆਪਾਂ ਦੇਖਦੇ ਹਾਂ ਕਿ ਕੁਝ ਘਰ ਵਾਲੀਆਂ ਨੂੰ ਘਰ ਵਾਲੇ ਅਲਾਉ ਨਹੀਂ ਕਰਦੇ ਕਿ ਤੁਸੀਂ ਇਦਾਂ ਦੀ ਕੋਈ ਐਕਟੀਵਿਟੀ ਨਾ ਕਰੋ ਜਾਂ ਇਦਾਂ ਬਾਹਰ ਨਾ ਜਾਵੋ ਤੁਸੀਂ ਪਰ ਲੈ ਕੇ ਬੜੇ ਅੱਛੇ ਪ੍ਰੋਗਰਾਮ ਕ੍ਰੀਏਟ ਕੀਤੇ ਜੋ ਕਿ ਸਾਰੇ ਖੁਸ਼ ਹੁੰਦੇ ਆ ਬੜੇ ਦੇਖ ਕੇ ਕਿ ਹਾਂ ਯਾਰ ਲੇਡੀਜ਼ ਅੱਛਾ ਕ੍ਰੀਏਟ ਕਰ ਰਹੀਆਂ ਨੇ ਕਲਚਰਲ ਤੁਸੀਂ ਸ਼ੋਜ਼ ਕਰਦੇ ਹੋ ਉਹ ਕਿਵੇਂ ਤੁਸੀਂ ਫਿਰ ਮੈਨੇਜ ਕਰਦੇ ਹੋ? ਨਹੀਂ ਯੋਗੇਸ਼ ਇਹ ਨਾ ਮਤਲਬ ਜਿਹੜੇ 90% ਲੋਕ ਹੈ ਨਾ ਜਿਹੜੇ ਉਹਨਾਂ ਦੇ ਮਤਲਬ 90% ਕਿ 95 ਵੀ ਮੰਨਾਂਗੇ ਆਪਾਂ ਮਤਲਬ ਉਹਨਾਂ ਦੇ ਵਿੱਚ ਖੁਦ ਦੇ ਵਿੱਚ ਗਰਡਸ ਨਹੀਂ ਹੈ ਹਨਾ ਉਹਨਾਂ ਨੂੰ ਹਮੇਸ਼ਾ ਇੱਕ ਪਿੱਛੋਂ ਕੋਈ ਪੁਸ਼ ਕਰਨ ਵਾਲਾ ਬੰਦਾ ਚਾਹੀਦਾ ਉਹਨਾਂ ਨੂੰ ਕੋਈ ਖਿੱਚਣ ਵਾਲਾ ਬੰਦਾ ਚਾਹੀਦਾ ਉਹਨਾਂ ਦੇ ਵਿੱਚ ਆਪਣੇ ਆਪ ਕੋਈ ਨਵਾਂ ਸਟੈਪ ਲੈਣ ਦੀ ਹਿੰਮਤ ਨਹੀਂ ਹੁੰਦੀ ਜਿਸ ਤਰ੍ਹਾਂ ਮੇਰੇ ਕੋਲੇ ਲੇਡੀਜ਼ ਆਉਂਦੀਆਂ ਸਾਡੀ ਕਲਾਸ ਦੇ ਵਿੱਚ ਅਕਸਰ ਅੱਧਾ ਟਾਈਮ ਤਾਂ ਉਹਨਾਂ ਨੂੰ ਅਸੀਂ ਇਹ ਚੀਜ਼ਾਂ ਪਹਿਲਾਂ ਜਦੋਂ ਕਲਾਸ ਸ਼ੁਰੂ ਕਰਦੀਆਂ ਜਾਂ ਫਿਟਨੈਸ ਕਲਾਸ ਲਗਾ ਲਓ ਜਾਂ ਡਾਂਸ ਲਈ ਲਗਾ ਲਓ ਜਿਵੇਂ ਤੁਸੀਂ ਕਹਿੰਦੇ ਹੋ ਕਈ ਵਾਰ ਬਹੁਤ ਸਾਰਿਆਂ ਦੇ ਠੀਕ ਹੈ ਪਹਿਲਾਂ ਨਾਲੋਂ ਬਹੁਤ ਫਰਕ ਵੀ ਪਿਆ ਪਰ ਹਸਬੈਂਡਸ ਵੀ ਉਹਨਾਂ ਨੂੰ ਇਹ ਲੱਗਦਾ ਵੀ ਇਹ ਕੀ ਗੱਲ ਹੈ ਪਰ ਯੋਗੇਸ਼ ਤੁਸੀਂ ਸੱਚ ਮੰਨੋਗੇ ਸਾਡੇ ਕੋਲੇ ਮਤਲਬ ਇੰਨੀਆਂ ਡਿਪਰੈਸ਼ਨ ਦੀਆਂ ਲੇਡੀਜ਼ ਆਈਆਂ ਇਹ ਸੱਚ ਹੈ ਮਤਲਬ ਸਾਡੇ ਕੋਲ ਇੰਨੀਆਂ ਡਿਪਰੈਸ਼ਨ ਦੀਆਂ ਲੇਡੀਜ਼ ਆਉਂਦੀਆਂ ਜਿਨ੍ਹਾਂ ਨੂੰ ਮਤਲਬ ਡਾਕਟਰ ਰეკਮੈਂਡ ਕਰਦੇ ਵੀ ਤੁਸੀਂ ਡਾਂਸ ਕਲਾਸ ਵਗੈਰਾ ਜਾਓ ਜਦੋਂ ਉਹ ਡਾਂਸ ਇੱਥੇ ਸਾਡੇ ਕੋਲ ਆਉਂਦੀਆਂ 6 ਸਾਲਾਂ ਤੋਂ 5 ਸਾਲਾਂ ਤੋਂ ਉਹ ਮੈਡੀਸਨ ਖਾ ਰਹੀਆਂ ਸਟ੍ਰੈਸ ਦੀਆਂ ਠੀਕ ਹੈ ਔਰ ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਉਹ ਮੈਡੀਸਨ ਛੱਡ ਜਾਂਦੀਆਂ ਕੀ ਬਾਤ ਹੈ ਤੇ ਜਦੋਂ ਹਸਬੈਂਡ ਹੈ ਜਾਂ ਫੈਮਿਲੀ ਐਕਚੁਅਲੀ ਹਰੇਕ ਇਨਸਾਨ ਦੇ ਵਿੱਚ ਨਾ ਇੱਕ ਪੋਜ਼ਿਟਿਵ એનર્ਜੀ ਹੁੰਦੀ ਹੈ ਬਿਲਕੁਲ ਜੇਕਰ ਉਹ ਨਹੀਂ ਨਿਕਲਦੀ ਹੈ ਤਾਂ ਉਹ ਸਟ੍ਰੈਸ ਦਾ ਰੂਪ ਲੈ ਲੈਂਦੀ ਹੈ ਹਨਾ ਤਾਂ ਇਹ ਚੀਜ਼ ਨੂੰ ਜਿਵੇਂ ਕਿ ਜਿਵੇਂ ਤੁਸੀਂ ਕਹਿੰਦੇ ਹੋ ਵੀ ਹਸਬੈਂਡ ਜਾਂ ਕਈਆਂ ਦੇ ਮਦਰ ਇਨ ਲਾ ਜਾਂ ਫੈਮਿਲੀ ਜਾਂ ਖੁਦ ਦੇ ਵਿੱਚ ਇੰਨੇ ਗਰਡਸ ਨਹੀਂ ਹੁੰਦੇ ਤਾਂ ਉਹ ਪਹਿਲਾਂ ਕੀ ਹੁੰਦਾ ਉਹਨਾਂ ਨੂੰ ਜਿਵੇਂ ਆਰਾਮ ਪਸੰਦ ਜ਼ਿੰਦਗੀ ਵੀ ਕੀ ਕਰਨਾ ਚਲੋ ਠੀਕ ਹੈ ਵਿਆਹ ਹੋ ਗਿਆ ਹੁਣ ਮੋਟੇ ਵੀ ਹੋ ਜਾਣਗੇ ਤਾਂ ਵੀ ਕੋਈ ਨਹੀਂ ਹਨਾ ਤੇ ਕੀ ਇੰਨਾ ਪੰਗਾ ਕਰਕੇ ਕੀ ਲੈਣਾ ਤੇ YouTube ਤੇ ਦੇਖ ਕੇ ਮੇਰੇ ਵਰਗਿਆਂ ਤੇ ਕਮੈਂਟ ਕਰਕੇ ਮਤਲਬ ਸੈਟੀਸਫਾਈਡ ਹੋ ਜਾਂਦੇ ਵੀ ਇਹ ਤਾਂ ਗਲਤ ਅੱਜ ਕੱਲ ਦੀਆਂ ਕੁੜੀਆਂ ਵੇਖ ਲਓ ਅੱਜ ਕੱਲ ਦੀਆਂ ਲੇਡੀਜ਼ ਦੇਖ ਲਓ ਮਤਲਬ ਉਹਨਾਂ ਨੇ ਇਹ ਕਰਕੇ ਪਰ ਜਦੋਂ ਸਾਡੀ ਕਲਾਸ ਲੈਂਦੀਆਂ ਫਿਰ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈ ਵੀ ਅਸਲੀ ਲਾਈਫ ਕੀ ਹੈ ਬਿਲਕੁਲ ਤੁਸੀਂ ਫਿੱਟ ਹੋ ਮੈਂਟਲੀ ਫਿਟਨੈਸ ਕੱਲਾ ਪਤਲੇ ਹੋਣਾ ਨਹੀਂ ਹੈ ਦਿਮਾਗੀ ਤੌਰ ਤੇ ਵੀ ਤੁਹਾਡੀ ਫਿਟਨੈਸ ਹੋਣੀ ਜ਼ਰੂਰੀ ਹੈ ਤੇ ਜਿਹੜੀਆਂ ਅੱਜ ਕੱਲ ਦੀਆਂ ਲੇਡੀਜ਼ ਹੈ ਜਾਂ ਜਿਹੜੇ ਆਦਮੀ ਹੈ ਜਾਂ ਫੈਮਲੀਜ਼ ਹੈ ਸਾਨੂੰ ਉਹਨਾਂ ਨੂੰ ਬਹੁਤ ਬੂਸਟ ਕਰਨਾ ਪੈਂਦਾ ਉਹਨਾਂ ਨੂੰ ਇਹ ਚੀਜ਼ਾਂ ਨੂੰ ਸਮਝਾਉਣਾ ਪੈਂਦਾ ਕਿ ਤੁਸੀਂ ਜੇ ਘਰੋਂ ਬਾਹਰ ਨਿਕਲਦੇ ਹੋ ਤਾਂ ਇਕੱਲਾ ਗਲਤ ਹੋਣ ਵਾਸਤੇ ਨਹੀਂ ਨਿਕਲਦੇ ਐਗਜ਼ੈਕਟਲੀ ਤਾਂ ਤੁਸੀਂ ਆਪਣੀ ਸਿਹਤ ਲਈ ਜੇਕਰ ਤੰਦਰੁਸਤ ਦਿਮਾਗ ਹੈ ਤੁਹਾਡੀ ਵਾਈਫ ਇੱਕ ਔਰਤ ਦਾ ਘਰੇ ਜੇ ਫਿੱਟ ਹੈ ਫਾਈਨ ਹੈ ਉਹ ਤਾਂ ਹੀ ਆਪਣੇ ਪੂਰੇ ਪਰਿਵਾਰ ਨੂੰ ਉਹ ਖੁਸ਼ ਰੱਖ ਸਕਦੀ ਹੈ ਬਿਲਕੁਲ ਜਦੋਂ ਅਕਸਰ ਅਸੀਂ ਇਹ ਚੀਜ਼ ਦੇਖਦੇ ਹਾਂ ਵੀ ਜਦੋਂ ਲੇਡੀਜ਼ ਬਹੁਤ ਚਿੜਚਿੜੀਆਂ ਹੋ ਜਾਂਦੀਆਂ ਬਹੁਤ ਚਿੜਚਿੜੀਆਂ ਮਤਲਬ ਉਹ ਸਾਡੇ ਨਾਲ ਵੀ ਜਦੋਂ ਆ ਕੇ ਗੱਲ ਕਰਦੀਆਂ ਤਾਂ ਉਦੋਂ ਵੀ ਉਹਨਾਂ ਦਾ ਚਿੜਚਿੜਾਪਨ ਸਾਨੂੰ ਫੀਲ ਹੁੰਦਾ ਹੌਲੀ ਹੌਲੀ ਜਿਵੇਂ ਮੈਨੂੰ ਦੇਖਦੀਆਂ ਮੈਂ ਉਹਨਾਂ ਨੂੰ ਫਿਰ ਕੀ ਹੋ ਜਾਊਗਾ ਚਿਲ ਹਨਾ ਤਾਂ ਉਹ ਆਪਣੇ ਆਪ ਨੂੰ ਉਹਨਾਂ ਦੇ ਫੈਮਿਲੀ ਦੇ ਮਤਲਬ ਸਾਨੂੰ ਫੋਨ ਆਉਂਦੇ ਆ ਥੈਂਕਸ ਦੇ ਕਿ ਹੁਣ ਇਹ ਘਰੇ ਮਤਲਬ ਇੰਨਾ ਕੁ ਲਾਈਟ ਰਹਿੰਦੀਆਂ ਗਾਣੇ ਗਾਲੇ ਡਾਂਸ ਕਰ ਲਈ ਇਵਨ ਕਿ ਜਿਹੜੇ ਹਸਬੈਂਡਸ ਆਉਂਦੇ ਆ ਉਹ ਵੀ ਮਤਲਬ ਕਹਿੰਦੇ ਅੱਜ ਕੱਲ ਤਾਂ ਮੇਰੇ ਹਸਬੈਂਡ ਇੱਕ ਦਿਨ ਜਿਵੇਂ ਲੇਡੀ ਦੱਸ ਰਹੀ ਸੀ ਟੀ-ਸ਼ਰਟ ਲਾ ਕੇ ਘੁਮਾ ਕੇ ਡਾਂਸ ਕਰ ਰਹੇ ਸੀ ਜਿਹੜਾ ਬੰਦਾ ਇੱਕ ਦਿਨ ਸਟ੍ਰੈਸ ਦੇ ਵਿੱਚ ਸੀਗਾ ਨਾ ਤੇ ਹੁਣ ਵੀ ਅਸੀਂ ਲੇਡੀਜ਼ ਨੂੰ ਲੈ ਕੇ ਜਾਂਦੇ ਆ ਉਹਨਾਂ ਨੂੰ ਸਟੇਜ ਦਿੰਦੇ ਆ ਜਦੋਂ ਉਹ ਪਰ ਅਸਲ ਦੇ ਵਿੱਚ ਯੋਗੇਸ਼ ਹਰੇਕ ਇਨਸਾਨ ਦੇ ਵਿੱਚ ਇੱਕ ਬਚਪਨ ਹੈ ਹੈਨਾ ਇੱਕ ਇਨੋਸੈਂਟ ਪਿਆਰਾ ਜਿਹਾ ਬੱਚਾ ਹਰੇਕ ਇਨਸਾਨ ਦੇ ਵਿੱਚ ਹੈ ਡੈਫੀਨਿਟਲੀ ਉਹਨਾਂ ਨੇ ਅੰਦਰ ਜ਼ਿੰਮੇਵਾਰੀਆਂ 'ਚ ਦਿਖਾਵਿਆਂ ਦੇ ਵਿੱਚ ਉਹਨਾਂ ਨੇ ਉਹਨੂੰ ਦਫਨ ਕਰ ਰੱਖਿਆ ਬਿਲਕੁਲ ਤੇ ਸਾਡਾ ਕੰਮ ਹੈ ਉਹਨਾਂ ਨੂੰ ਬਾਹਰ ਕੱਢਣਾ ਬਿਲਕੁਲ ਅਸੀਂ ਤੇ ਬਿੱਲੀਆਂ ਬਣਾ ਦਿੰਦੇ ਆ ਬੱਚਿਆਂ ਨੂੰ ਚਲੋ ਬਿੱਲੀ ਮੂੰਹ ਮਿਆਉਂ ਮਿਆਉਂ ਕਰੋ ਬੱਚਾ ਮੂੰਹ ਹੱਸੋ ਬੱਚਾ ਮੂੰਹ ਕਰੋ ਨਾ
ਤੇ ਉਹਦੇ ਨਾਲ ਕੀ ਹੁੰਦਾ, ਉਹਨਾਂ ਨੂੰ ਸਿਰਫ ਇੱਕ ਸਹਾਰੇ ਦੀ ਲੋੜ ਹੈ। ਐਗਜ਼ੈਕਟਲੀ। ਉਹ ਸਹਾਰਾ ਅਸੀਂ ਦੇ ਦਿੰਨੇ ਆ ਤੇ ਬਸ ਕਿਆ ਬਾਤ ਹੈ। ਉਸ ਤੋਂ ਬਾਅਦ ਉਹਨਾਂ ਨੂੰ ਪਲੇਟਫਾਰਮ ਦਿੰਨੇ ਆ। ਜਦੋਂ ਪਰਫਾਰਮ ਕਰਦੀਆਂ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ, ਉਹ ਆ ਕੇ ਜਦੋਂ ਥੈਂਕਸ ਕਹਿੰਦੀਆਂ ਆ ਕਿ ਰਿਪਨ ਮੈਮ ਤੁਹਾਡੇ ਕਰਕੇ ਅਸੀਂ ਅੱਜ ਆਹ ਚੀਜ਼ ਕਰ ਲਈ, ਅੱਜ ਆਹ ਚੀਜ਼ ਕਰ ਲਈ, ਅਸੀਂ ਲਾਈਫ 'ਚ 20 ਸਾਲਾਂ ਬਾਅਦ, ਅਸੀਂ 25 ਸਾਲਾਂ ਬਾਅਦ ਅੱਜ ਕਦੇ ਆਹ ਚੀਜ਼ ਕੀਤੀ ਹੈ ਨਾ। ਤੇ ਉਹ ਪੈਸੇ ਦੀ ਕਦੇ ਵੀ ਬੰਦੇ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ, ਪਰ ਇਹ ਜਿਹੜੇ ਬੋਲ ਹੁੰਦੇ ਆ ਨਾ ਯੋਗੇਸ਼, ਇਹ ਮਤਲਬ ਅੰਦਰ ਤੱਕ ਇਨਸਾਨ ਨੂੰ ਕਹਿੰਦੇ ਨੇ ਕੂਲ ਕਰ ਦਿੰਦੇ ਆ। ਕੀ ਬਾਤ ਹੈ ਜੀ। ਤੇ ਹੋ ਸਕਦਾ ਅਸੀਂ ਉਮੀਦ ਕਰਾਂਗੇ ਕਿ ਤੁਹਾਡੀਆਂ ਇਹ ਗੱਲਾਂ ਸੁਣ ਕੇ ਵੀ ਕਾਫੀ ਸੈਟੀਸਫੈਕਸ਼ਨ ਲੇਡੀਜ਼ ਨੂੰ ਹੋਊਗੀ, ਇੱਕ ਜ਼ਿੰਦਾ ਦਿਲੀ, ਕਿਉਂਕਿ ਜ਼ਿੰਦਾ ਦਿਲੀ ਦੀ ਮਿਸਾਲ ਤੁਸੀਂ ਦੇਖ ਲਿਆ ਸਿੱਧੂ ਸਾਹਿਬ, ਇਸੇ ਕਰਕੇ ਅਸੀਂ ਇਹਨਾਂ ਕੋਲ ਆਏ ਹਾਂ। ਜ਼ਿੰਦਾ ਦਿਲੀ ਤੁਹਾਡੇ ਅੰਦਰ ਹੋਣੀ ਜ਼ਰੂਰੀ ਆ, ਨੋ ਮੈਟਰ ਤੁਸੀਂ ਕਿਸ ਏਜ ਦੇ ਵਿੱਚੋਂ, ਕਿਸ ਸਿਚੁਏਸ਼ਨ ਦੇ ਵਿੱਚੋਂ। ਜੇ ਤੁਸੀਂ ਜ਼ਿੰਦਾ ਦਿਲ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਛਾ ਤੇ ਵਧੀਆ ਕਰ ਸਕਦੇ ਹੋ। ਫਾਈਨਲੀ ਐਜ਼ ਅ ਵੂਮਨ, ਔਰਤਾਂ ਨੂੰ ਆਪਣੇ ਵੱਲੋਂ ਕੀ ਮੈਸੇਜ, ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਯੋਗੇਸ਼ ਸਭ ਲੇਡੀਜ਼ ਨੂੰ, ਗਰਲਸ ਨੂੰ, ਵੈਸੇ ਤਾਂ ਮੈਸੇਜ ਤਾਂ ਮੈਂ ਉਹਨਾਂ ਨੂੰ ਕੁਝ ਨਹੀਂ ਦੇ ਸਕਦੀ, ਕਿਉਂਕਿ ਅੱਜ ਕੱਲ੍ਹ ਹਰ ਇੱਕ ਇਨਸਾਨ ਬਹੁਤ ਸਮਝਦਾਰ ਹੈ। ਸਮਝਦਾਰ ਹੋਣ ਦੇ ਬਾਵਜੂਦ ਵੀ ਉਹ ਕੇਅਰਲੈਸ ਹੈ। ਐਗਜ਼ੈਕਟਲੀ। ਮੈਂ ਮਤਲਬ ਜਿੰਨੀਆਂ ਵੀ ਲੇਡੀਜ਼ ਹੈ ਸਭ ਨੂੰ ਇੱਕ, ਜਾਂ ਗਰਲਸ ਹੈ ਜਾਂ ਲੇਡੀਜ਼ ਹੈ, ਮੈਂ ਸਭ ਨੂੰ ਇੱਕ ਹੀ ਚੀਜ਼ ਕਹਿਣੀ ਹੈ ਕਿ ਸਿਰਫ ਆਪਾਂ ਦੁਨੀਆ ਦੇ ਵਿੱਚ ਖਾਣ ਪੀਣ ਤੇ ਸੌਣ ਵਾਸਤੇ ਨਹੀਂ ਆਏ ਹੋਏ, ਹੈ ਨਾ। ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਟੈਂਡ ਕਰਨਾ, ਤੁਸੀਂ ਕੀ ਹੋ ਲਾਈਫ ਦੇ ਵਿੱਚ, ਮੈਟਰ ਇਹ ਕਰਦਾ। ਤੁਸੀਂ ਆਰਾਮ ਦੀ ਲਾਈਫ ਪਸੰਦ ਕਰਦੇ ਹੋ, ਜਾਂ ਤੁਸੀਂ ਇਹ ਸੋਚਦੇ ਹੋ ਵੀ ਅਸੀਂ ਜੇਕਰ ਫੀਮੇਲ ਹੈ, ਸਾਡਾ ਕੰਮ ਨਹੀਂ ਹੈ ਕੁਝ ਵੀ, ਮਤਲਬ ਪੈਸਾ ਕਮਾਉਣਾ, ਜਾਂ ਸਾਡੀ ਰਿਸਪੌਂਸਿਬਿਲਿਟੀਜ਼ ਨਹੀਂ ਹੈ, ਸਿਰਫ ਆਪਾਂ ਕੰਮ ਜਾਂ ਕੋਈ ਵੀ ਕੁਝ ਵੀ ਕਰਦੇ ਹਾਂ ਤਾਂ ਉਹ ਸਿਰਫ ਆਪਾਂ ਪੈਸੇ ਲਈ ਨਹੀਂ ਕਰਦੇ। ਤੁਹਾਡੇ ਵਿੱਚ ਬਹੁਤ ਸਾਰੇ, ਹਰ ਇਨਸਾਨ ਦੇ ਵਿੱਚ ਬਹੁਤ ਸਾਰੇ ਗੁਣ ਹੈ, ਬਹੁਤ ਰੱਬ ਨੇ ਸਭ ਨੂੰ ਬਹੁਤ ਚੀਜ਼ਾਂ ਦਿੱਤੀਆਂ, ਪਰ ਜਿੰਨਾ ਚਿਰ ਆਪਾਂ ਖੁਦ ਨੂੰ, ਆਪਣੇ ਆਪ ਨੂੰ ਨਹੀਂ ਪਹਿਚਾਨਾਂਗੇ ਤਾਂ ਲੋਕ ਤੁਹਾਨੂੰ ਕਿਵੇਂ ਪਹਿਚਾਨ ਸਕਦੇ ਆ। ਤੇ ਲਾਈਫ ਇੱਕ ਵਾਰ ਮਿਲਦੀ ਹੈ, ਵਾਰ-ਵਾਰ ਨਹੀਂ ਮਿਲਦੀ। ਤੁਸੀਂ ਦੁਨੀਆ ਤੇ ਆਏ ਹੋ, ਆਪਣਾ ਨਾਮ ਕਰਕੇ ਜਾਓ। ਜਦੋਂ ਤੁਸੀਂ ਜਾਓ ਤੇ ਘੱਟੋ ਘੱਟ ਤੁਹਾਨੂੰ ਲੋਕੀ ਦੇਖ ਕੇ ਕਹਿਣ ਵੀ ਨਹੀਂ ਆਹ ਇਨਸਾਨ ਸੀ। ਜੇਕਰ ਤੁਹਾਡੇ ਜਾਣ ਤੋਂ ਨਾਲ ਤੁਹਾਡੇ ਸਿਰਫ ਰਿਸ਼ਤੇਦਾਰ ਹੀ ਤੁਹਾਡੇ ਨਾਲ ਚੱਲੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ। ਲੋਕਾਂ ਦੇ ਵਿੱਚ ਆਪਣਾ ਨਾਮ ਕਰਕੇ ਜਾਓ। ਤੇ ਖਾਸ ਤੌਰ ਤੇ ਇੱਕ ਗੱਲ ਹੋਰ ਮੈਂ ਜਿਹੜੀ ਆਖਿਰ ਦੇ ਵਿੱਚ ਕਹਿਣਾ ਚਾਹੂੰਗਾ, ਇੱਕ ਬਹੁਤ ਵੱਡੇ ਪੌਪ ਸਟਾਰ ਹੋਏ ਨੇ ਬੌਬ ਮਾਰਲੇ, ਉਹਨਾਂ ਨੇ ਗੱਲ ਕਹੀ ਸੀ ਕਿ ਚਾਹੇ ਆਦਮੀ ਆ ਚਾਹੇ ਔਰਤ ਆ, ਕੋਈ ਵੀ ਇਨਸਾਨ ਆ, ਬੰਦਾ ਆਪਣੇ ਦਮ ਤੇ ਹੀ ਜ਼ਿੰਦਗੀ 'ਚ ਸਟਾਰ ਬਣਦਾ, ਆਪਣੇ ਦਮ ਤੇ ਹੀ ਅੱਗੇ ਆਉਂਦਾ ਹੈ, ਆਪਣੇ ਦਮ ਤੇ ਹੀ ਜ਼ਿੰਦਗੀ ਜਿਉਂਦਾ ਹੈ। ਤੇ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ, ਕਿਸੇ ਤੋਂ ਐਕਸਪੈਕਟ ਰੱਖਣ ਦੀ ਲੋੜ ਨਹੀਂ ਕਿ ਉਹ ਕਰੂਗਾ ਜਾਂ ਉਹ ਮੈਨੂੰ ਪੁਸ਼ ਕਰੂਗਾ ਜਾਂ ਮੈਨੂੰ ਹੈਲਪ ਨਾ। ਆਪਣੇ ਦਮ ਤੇ ਜੋ ਅਸੀਂ ਬਣਦੇ ਹਾਂ ਨਾ, ਆਪਣੇ ਦਮ ਤੇ ਜੋ ਅਸੀਂ ਕ੍ਰੀਏਟ ਕਰਦੇ ਹਾਂ, ਭਾਵੇਂ ਛੋਟਾ ਕਰਦੇ ਹਾਂ, ਉਹਦੀ ਖੁਸ਼ੀ ਤੇ ਪ੍ਰਾਊਡ ਅਲੱਗ ਹੀ ਹੁੰਦਾ, ਤੇ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਵੀ ਆਪਣਾ ਹੀ ਹੁੰਦਾ। ਬਾਕੀ ਤੁਹਾਡੀ ਆਪਣੀ ਲਾਈਫ, ਡਿਸੀਜਨ ਤੁਹਾਡੇ ਆਪਣੇ ਹੋਣੇ ਚਾਹੀਦੇ ਆ, ਪਰ ਜ਼ਿੰਦਾ ਦਿਲੀ ਵਾਲੇ ਹੋਣੇ ਚਾਹੀਦੇ ਆ, ਤਾਂ ਕਿ ਤੁਹਾਡੀ ਜ਼ਿੰਦਗੀ ਦੇਖ ਕੇ ਬਾਕੀ ਵੀ ਕਹਿਣਗੇ ਕਿਆ ਬਾਤ ਹੈ ਜੀ। ਸੋ ਅੱਜ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਤੇ ਹੋਰ ਜ਼ਿਆਦਾ ਅਪਡੇਟਸ ਦੇ ਲਈ ਤੇ ਹੋਰ ਜ਼ਿਆਦਾ ਇੱਦਾਂ ਦੀਆਂ ਘੈਂਟ ਇੰਟਰਵਿਊਜ਼ ਨੂੰ ਇੰਜੋਏ ਕਰਨ ਦੇ ਲਈ ਤੁਸੀਂ ਸਾਡਾ ਚੈਨਲ YouTube ਤੇ ਸਬਸਕ੍ਰਾਈਬ ਕਰ ਲਓ ਜੀ। ਤੇ ਵੈਸੇ ਵੀ ਸਾਡਾ ਚੈਨਲ ਤੁਸੀਂ ਦੇਖਦੇ ਰਹੋ। ਤੇ ਪ੍ਰੋਗਰਾਮ ਕਾਫਿਲਾ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਤੇ ਰਿਪਨ ਸਿੱਧੂ ਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।